6-7 ਹਜ਼ਾਰ ਜਾਤਾਂ ਬਣਾਈ ਫਿਰਦਾ ਵਾਮਨ। ਗੁਰੂ ਸਾਹਿਬਾਨ ਨੇ, ਸਿੱਖੀ ਨੇ, ਉਹ ਸਾਰੀਆਂ ਜਾਤ ਵਰਣਾਂ ਦਾ ਭੋਗ ਪਾ ਕੇ ਇੱਕ ਥਾਂ ਤੇ ਲੈ ਆਏ। ਇਹੀ ਬ੍ਰਾਹਮਣ ਨੂੰ, ਬ੍ਰਾਹਮਣਵਾਦ ਨੂੰ ਤਕਲੀਫ। ਉਹਨਾਂ ਨੇ ਉਸ ਪਲ ਤੋਂ ਹੀ ਸਿੱਖੀ ਦੇ ਅੰਦਰ, ਸਿੱਖਾਂ ਦੇ ਅੰਦਰ ਇਹ ਬਿਮਾਰੀ ਜਿਹੜੀ ਆ, ਇਹ ਵਾਇਰਸ ਜਿਹੜਾ ਹੈ, ਇਹ ਪੈਦਾ ਕਰਨ, ਵਧਾਉਣ ਵਿੱਚ, ਸਿੱਖਾਂ ਦੇ ਆਪਸੀ ਕਲੇਸ਼ ਕਰਾਉਣ 'ਚ, ਸਿੱਖਾਂ ਨੂੰ ਤੇ ਸਿੱਖੀ ਨੂੰ ਖਤਮ ਕਰਾਉਣ 'ਚ ਕੋਈ ਕਸਰ ਨਹੀਂ ਛੱਡੀ। ਹੁਣ ਆਪਾਂ ਦੇਖ ਰਹੇ ਹਾਂ ਕਿ ਅੰਮ੍ਰਿਤ ਜਿਹਨੇ ਸਾਨੂੰ ਇੱਕ ਕਰਨਾ ਸੀ, ਜਿਸ ਬ੍ਰਾਹਮਣ ਅਤੇ ਸ਼ੂਦਰ ਕਹੇ ਲੋਕਾਂ ਨੂੰ ਕਲਗੀਧਰ ਪਾਤਸ਼ਾਹ ਨੇ ਖੰਡੇ ਵਾਟੇ ਦਾ ਅੰਮ੍ਰਿਤ ਇੱਕੋ ਵਾਟੇ ਚੋਂ ਛਕਾਉਣ ਦਾ ਹੁਕਮ ਦਿੱਤਾ, ਉਸ ਹੁਕਮ ਨੂੰ ਭੰਨਣ ਵਾਲੇ ਇੱਥੇ ਤੁਰੇ ਫਿਰਦੇ ਆ, ਜਿਹੜੇ ਕਹਿੰਦੇ ਜੀ ਚੌਥੇ ਪੋੜੇ ਦੇ ਸਿੰਘਾਂ ਨੂੰ ਅਸੀਂ ਅੰਮ੍ਰਿਤ ਅੱਡ ਛਕਾਉਂਦੇ। ਹੁਣ ਇਹ ਸਾਡੀਆਂ ਸੰਸਥਾਵਾਂ ਦੀ, ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੀ ਕਮਜ਼ੋਰੀ, ਜਥੇਦਾਰਾਂ ਦੀ, ਸਾਡੀ ਕੌਮ ਦੀ ਕਮਜ਼ੋਰੀ ਹੈ ਕਿ ਇਹੋ ਜਿਹੇ ਲੋਕ ਆਪਦੇ ਆਪ ਨੂੰ ਸਿੱਖ ਕਿਵੇਂ ਕਹਾ ਸਕਦੇ ਆ ਜਿਹੜੇ ਜਾਤ ਦੇ ਆਧਾਰ ਤੇ ਅੰਮ੍ਰਿਤ ਅੱਡ ਕਰਦੇ। ਸੰਗਤ ਤੇ ਪੰਗਤ ਨੇ, ਗੁਰਦੁਆਰੇ ਨੇ ਤੇ ਅੰਮ੍ਰਿਤ ਨੇ ਸਾਨੂੰ ਇਕੱਠਾ ਕਰਨਾ ਸੀ। ਚਾਹੁੰਦੇ ਜੀ ਅਸੀਂ ਇਕੱਠੇ ਰਹਿਣਾ ਸੀ। ਅਸੀਂ ਗੁਰੂ ਸਾਹਿਬ ਨੂੰ ਪਿੱਠ ਦੇ ਕੇ, ਸਿਧਾਂਤ ਦੀ ਬੇਅਦਬੀ ਕਰਕੇ, ਪੂਰੀ ਗੁਰੂ ਸਾਹਿਬ ਦੀ ਸਿੱਖੀ ਨੂੰ ਨੀਵਾਂ ਦਿਖਾ ਕੇ ਇਹ ਜੋ ਕਰ ਰਹੇ ਆ, ਇਹ ਤਾਂ ਆਪਦੀ ਥਾਂ ਤੇ ਆ। ਅਸੀਂ ਤਾਂ ਹੁਣ ਜਾਤ ਦੇ ਆਧਾਰ ਤੇ ਸ਼ਮਸ਼ਾਨ ਘਾਟ ਵੀ ਪਿੰਡਾਂ 'ਚ ਅੱਡ-ਅੱਡ ਨੇ ਕਿ ਆ ਜੀ ਫਲਾਨਿਆਂ ਦਾ ਸ਼ਮਸ਼ਾਨ ਘਾਟ ਆ, ਫਲਾਨਿਆਂ। ਅਸੀਂ ਜਿਉਂਦਿਆਂ ਨੂੰ ਤਾਂ ਕਿ ਅਸੀਂ ਮਰਿਆਂ ਨੂੰ ਨਹੀਂ ਇਕੱਠੇ ਰਹਿਣ ਦਿੰਦੇ। ਇਹ ਸਾਡੇ ਸਮਾਜ ਵਿੱਚ ਵਿਗਾੜ ਜਿਹੜਾ ਹੈ, ਇਹ ਦਿਨੋਂ ਦਿਨ ਵੱਧ ਰਿਹਾ ਤੇ ਹੋਰ ਵਧੂ ਜੇ ਅਸੀਂ ਆਜ਼ਾਦੀ ਨਹੀਂ ਲਈ, ਜੇ ਅਸੀਂ ਖਾਲਿਸਤਾਨ ਨਾ ਸੀ। ਜੇ ਅਕਾਲ ਤਖਤ ਸਾਹਿਬ ਦੇ ਸਿਸਟਮ ਨੂੰ ਵਰਤ ਕੇ ਆਪਾਂ ਇਹ ਚੀਜ਼ਾਂ ਤੇ ਕੰਮ ਕਰਨ ਬਹਿ ਵੀ ਜਾਈਏ, ਤਾਂ ਵੀ ਸਟੇਟ ਦੇ ਏਜੰਟ ਜਿਹੜੇ ਆ ਉਹ ਸਾਨੂੰ ਕਿਸੇ ਤਣ ਪੱਤਣ ਨਹੀਂ ਲੱਗਣ ਦੇਣਗੇ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਸਾਡੀ ਕੌਮ ਸਾਹਿਬਜ਼ਾਦਿਆਂ ਦਾ ਤੇ 10ਵੇਂ ਪਾਤਸ਼ਾਹ ਦਾ, ਸ਼ਹੀਦੀਆਂ ਦਾ ਇਤਿਹਾਸ ਯਾਦ ਕਰ ਰਹੀ ਹੈ। ਤੇ ਪੰਜਾਬ ਦੇ ਵਿੱਚ ਪਰਿਵਾਰ ਵਿਛੋੜਾ ਗੁਰਦੁਆਰਾ, ਸਰਸਾ ਨਦੀ, ਚਮਕੌਰ ਸਾਹਿਬ, ਸਰਹੰਦ, ਇਸ ਸਾਰੇ ਇਲਾਕੇ ਦੇ ਵਿੱਚ, ਸਾਰੇ ਖਿੱਤੇ ਦੇ ਵਿੱਚ ਜਿੱਥੇ-ਜਿੱਥੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਸਥਾਨ ਨੇ, ਸੰਗਤਾਂ ਦੇ ਹੜ੍ਹ ਆਏ ਹੋਏ ਨੇ। ਸੰਗਤਾਂ ਆਪਣੇ ਇਤਿਹਾਸ ਨਾਲ, ਗੁਰਬਾਣੀ ਨਾਲ, ਆਪਣੇ ਅੱਜ ਦੇ ਦੌਰ ਦੇ ਬੱਚੇ ਬੱਚੀਆਂ ਨੂੰ ਜੋੜਨ ਲਈ ਬਹੁਤ ਉਪਰਾਲੇ ਕਰ ਰਹੀਆਂ। ਬੀਤੇ ਦੌਰ ਵਿੱਚ ਹਰ ਇੱਕ ਸਿੱਖ ਇਹਨਾਂ ਦਿਨਾਂ ਦੇ ਵਿੱਚ ਦੱਸਦੇ ਆ ਵੀ ਆਪਣੇ ਘਰ ਦੇ ਵਿੱਚ ਹੇਠਾਂ ਆਸਣ ਲਾਉਂਦਾ ਸੀ, ਰਾਤ ਨੂੰ ਹੇਠਾਂ ਪੈਂਦੇ ਸੀ। ਤੇ ਛੋਟੇ ਬੱਚੇ ਜਦੋਂ ਇਸ ਗੱਲ ਦੇ ਬਾਰੇ ਪੁੱਛਦੇ ਸੀ ਤਾਂ ਦੱਸਿਆ ਜਾਂਦਾ ਸੀ ਕਿ ਇਹ ਦਿਨ ਜਿਹੜੇ ਨੇ, ਇਹ ਸਾਡੇ ਇਤਿਹਾਸ ਦੇ ਉਹ ਦਿਨ ਨੇ ਜਿਨ੍ਹਾਂ ਬਾਰੇ ਸਾਰੀ ਦੁਨੀਆ ਨੂੰ ਵੈਸੇ ਤਾਂ ਅਸੀਂ ਦੱਸਣਾ, ਪਰ ਅਸੀਂ ਵਿੱਚੋਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਘੇਰਾ ਪਿਆ, ਕਿਵੇਂ ਉੱਥੇ ਹਿੰਦੂ ਰਾਜਿਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਤੇ ਮੁਸਲਮਾਨ ਹਾਕਮਾਂ ਨੇ ਕੁਰਾਨ ਦੇ ਉੱਤੇ ਕਸਮਾਂ ਲਿਖ ਕੇ ਅੰਦਰ ਭੇਜੀਆਂ ਕਿ ਸਾਨੂੰ ਇਸ ਗੱਲ ਦੀ ਆਣ ਆ, ਅਸੀਂ ਵਚਨ ਕਰਦੇ ਹਾਂ, ਕਸਮ ਖਾਂਦੇ ਹਾਂ, ਜੇ ਤੁਸੀਂ ਇੱਥੋਂ ਚਲੇ ਜਾਓ। ਭਾਵੇਂ ਇਹ ਇੱਕ ਚਾਲ ਸੀ ਤੇ ਕਲਗੀਧਰ ਪਾਤਸ਼ਾਹ ਨੂੰ ਪਤਾ ਵੀ ਸੀ, ਪਰ ਉਹਨਾਂ ਨੇ ਇਸ ਚਾਲ ਦਾ ਵੀ ਨਿਤਾਰਾ ਕੀਤਾ। ਤੇ ਉੱਥੇ ਉਹ ਘਟਨਾ ਵੀ ਵਾਪਰੀ ਜਦੋਂ ਭੁੱਖ ਤੇ ਦੇ ਸਤਾਏ ਹੋਏ 40-50 ਸਿੰਘ ਜਿਹੜੇ ਆ, ਉਹ 10ਵੇਂ ਪਾਤਸ਼ਾਹ ਨੂੰ ਬੇਦਾਵਾ ਦੇ ਕੇ ਆ ਗਏ, ਜਿਨ੍ਹਾਂ ਨੇ ਬਾਅਦ ਵਿੱਚ ਖਿਦਰਾਣੇ ਦੀ ਢਾਬ ਤੇ ਮੁਕਤੀ ਪ੍ਰਾਪਤ ਕੀਤੀ। ਉੱਥੇ ਉਹ ਵੀ ਘਟਨਾ ਵਾਪਰਦੀ ਆ ਜਦੋਂ ਇੱਕ ਮਸਤ ਹਾਥੀ ਆ ਜਿਹੜਾ, ਉਹਨੂੰ ਇਹ ਜਿਹੜੇ ਜਰਵਾਣੇ ਸੀ ਹਕੂਮਤ ਦੇ ਪਿਆਦੇ, ਇਹਨਾਂ ਨੇ ਭੇਜਿਆ ਤੇ ਉਸ ਮਸਤ ਹਾਥੀ ਨੂੰ 10ਵੇਂ ਪਾਤਸ਼ਾਹ ਦੇ ਆਸ਼ੀਰਵਾਦ ਸਦਕਾ ਭਾਈ ਬਚਿੱਤਰ ਸਿੰਘ ਨੇ ਜਿਸ ਤਰੀਕੇ ਨਾਲ ਉਹਦਾ
ਮੱਥਾ ਬੰਨ੍ਹਿਆ, ਉਹਦੇ ਮੂਹਰੇ ਉਹਦੇ ਸਾਰੇ ਪਿੰਡੇ ਤੇ ਲੋਹੇ ਦੇ ਵੱਡੇ ਵੱਡੇ ਤਵੇ ਜਿਹੜੇ ਆ ਉਹ ਬੰਨੇ ਹੋਏ ਸੀ। ਬਹੁਤ ਇਤਿਹਾਸ ਦੀਆਂ ਯਾਦਾਂ ਨੇ ਜਿਹੜੀਆਂ ਸਾਡੇ ਅੱਜ ਦੇ ਇਸ ਦੌਰ ਵਿੱਚ ਬੱਚਿਆਂ ਨੂੰ ਪਤਾ ਹੋਣੀਆਂ, ਦੱਸਣੀਆਂ ਬੜੀਆਂ ਜ਼ਰੂਰੀ ਆ, ਕਿਉਂਕਿ ਜਿਸ ਤਰੀਕੇ ਦਾ ਅੱਜ ਦਾ ਸਮਾਜ, ਜਿਸ ਤਰੀਕੇ ਦੇ ਸਾਡੇ ਘਰਾਂ ਦਾ ਮਾਹੌਲ ਆ, ਉਹਦੇ ਵਿੱਚ ਬੱਚਿਆਂ ਨੂੰ ਸਿੱਖੀ ਤੋਂ ਪਰਾਂ ਧੂ ਕੇ ਲੈ ਕੇ ਜਾਣ ਵਾਲਾ ਬੜਾ ਕੁਝ ਹੈ। ਪਰ ਇਸ ਦੇ ਵਿੱਚ ਸਭ ਤੋਂ ਜਿਹੜਾ ਅਹਿਮ ਪੱਖ ਆ ਉਹ ਹੈ ਚਮਕੌਰ ਸਾਹਿਬ ਅਤੇ ਸਰਹੰਦ ਦੀ ਉਹ ਸ਼ਹਾਦਤਾਂ ਭਰੀ ਦਾਸਤਾਨ। ਜਦੋਂ ਗੁਰੂ ਸਾਹਿਬ ਚਮਕੌਰ ਦੇ ਵਿੱਚ ਆਪਣੇ ਸਾਹਿਬਜ਼ਾਦਿਆਂ ਨੂੰ ਭੇਜਦੇ ਆ ਤੇ ਉੱਥੇ ਜੰਗ, ਜਿਹਦੇ ਬਾਰੇ ਦੁਨੀਆ ਦੀ ਸਭ ਤੋਂ ਆਸਾਨੀ ਜੰਗ, ਇੱਕ ਪਾਸੇ ਗਿਣਤੀ ਦੇ ਕੁਝ ਸਿੰਘ ਨੇ ਤੇ ਇੱਕ ਪਾਸੇ ਲੱਖਾਂ ਦਾ ਮਲਖਈਆ, ਜਿਹਦੇ ਬਾਰੇ ਸਾਡਾ ਇਤਿਹਾਸ ਸਾਨੂੰ ਦੱਸਦਾ ਵੀ ਸਵਾ ਸਵਾ ਲੱਖ ਨਾਲ ਇੱਕ ਇੱਕ ਲੜਿਆ। ਤੇ ਉੱਥੇ ਜਿਹੜਾ ਇੱਕ ਬਹੁਤ ਹੀ ਸ਼ਾਨਦਾਰ ਇਤਿਹਾਸ ਬਣਦਾ ਹੈ ਨਾ, ਉਹਦੀ ਬਾਤ ਪਾਉਣੀ ਬੜੀ ਜ਼ਰੂਰੀ ਹੈ ਕਿ ਕਲਗੀਧਰ ਸ਼ਹਿਨਸ਼ਾਹ ਉੱਥੇ ਇੱਕ ਸਿੰਘ ਨੂੰ, ਜਿਹਦਾ ਨਾਂ ਇਤਿਹਾਸ ਵਿੱਚ ਬਾਬਾ ਸੰਗਤ ਸਿੰਘ ਕਰਕੇ ਦੱਸਿਆ ਜਾਂਦਾ, ਉਹਨਾਂ ਨੂੰ ਆਪਣਾ ਬਸਤਰ ਬਾਣਾ, ਆਪਣੀ ਕਲਗੀ, ਕਿਉਂਕਿ ਉਹਨਾਂ ਦਾ ਰੂਪ ਸਰੂਪ ਮਹਾਂਦਰਾ ਜਿਵੇਂ ਆਪਾਂ ਕਹੀਦਾ, ਉਹ 10ਵੇਂ ਪਾਤਸ਼ਾਹ ਦੇ ਵਰਗਾ ਜਾਪਦਾ ਸੀ। ਉਹਨੂੰ ਸਾਰਾ ਜਿਹੜੀ ਜਗ੍ਹਾ ਕਲਗੀ ਦੇ ਕੇ ਜਿਵੇਂ ਉਹਨਾਂ ਨੂੰ ਨਵਾਜਿਆ ਕਹਿ ਸਕਦੇ ਆ, ਤੇ ਬਾਅਦ ਵਿੱਚ ਆਪ ਉੱਥੋਂ ਨਿਕਲ ਜਾਂਦੇ ਆ। ਮਾਛੀਵਾੜੇ ਦਾ ਪ੍ਰਸੰਗ ਆਪਾਂ ਨੂੰ ਪਤਾ ਕਿਵੇਂ ਭਾਈ ਗਨੀ ਖਾਨ ਨਵੀ ਖਾਨ ਨੇ ਬਾਅਦ ਵਿੱਚ ਸਾਂਭਿਆ। ਉਧਰ ਇਹ ਜਿਹੜਾ ਪ੍ਰਸੰਗ ਚਮਕੌਰ ਸਾਹਿਬ ਦਾ, ਇਹ ਆਪਣਾ ਇਤਿਹਾਸ ਆ। ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਉਹ ਗੰਗੂ ਦੀ ਗਦਾਰੀ ਕਰਕੇ ਫੜੇ ਜਾਂਦੇ। ਅੱਜ ਆਪਾਂ ਇਸ ਨੁਕਤੇ ਉੱਤੇ ਗੱਲ ਕਰਨੀ ਹੈ। ਬ੍ਰਾਹਮਣਵਾਦੀ ਵਰਣ ਵੰਡ ਦੇ ਵਿੱਚ ਮਨੁੱਖ ਨੂੰ ਜਿਸ ਤਰੀਕੇ ਨਾਲ ਵੰਡਿਆ ਬਾਹਮਣ ਨੇ, ਕਿ ਬ੍ਰਾਹਮਣ ਜਿਹੜਾ ਹੈ ਉਹ ਤਾਂ ਜੀ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਇਆ, ਤੇ ਜਿਹੜਾ ਸ਼ੂਦਰ ਆ ਜਾਂ ਦਲਿਤ, ਜਿਹਨੂੰ ਅੱਜ ਕੱਲ SC ST ਕਹਿੰਦਾ ਵਾ ਬਾਹਮਣਵਾਦ, ਉਹ ਕਹਿੰਦਾ ਪੈਰਾਂ ਚੋਂ ਪੈਦਾ ਹੋਇਆ ਬ੍ਰਹਮਾ ਦੇ। ਹੁਣ ਆਜੋ ਆਪਾਂ ਖਾਲਸਾਈ ਵਿਚਾਰਧਾਰਾ ਤੇ ਸਿੱਖ ਇਤਿਹਾਸ ਉੱਤੇ। ਜਿਸ ਸ਼ੂਦਰ ਨੂੰ ਬ੍ਰਾਹਮਣਵਾਦੀ ਵਰਣ ਵੰਡ, ਜਾਤ ਵੰਡ ਸਭ ਤੋਂ ਵੱਧ ਧਿਰਕਾਰਦੀ ਹੈ, ਛੁਟਿਆਉਂਦੀ ਹੈ, ਨੀਚ ਦੱਸਦੀ ਆ, ਤੇ ਭੈੜੇ ਭੈੜੇ ਨਾਂ ਲੈ ਕੇ ਉਹਨੂੰ ਜਲੀਲ ਕਰਦੀ ਹੈ, ਉਸ ਜਮਾਤ ਨੂੰ ਬਾਬੇ ਨਾਨਕ ਦੇ ਘਰ ਵਿੱਚ ਜਿੰਨਾ ਸਤਿਕਾਰ ਮਿਲਿਆ, ਜਿਸ ਵੇਲੇ ਉਹਨਾਂ ਸਾਰਿਆਂ ਨੂੰ ਗਲ ਨਾਲ ਲਾਇਆ, ਕਿਰਤੀ ਲੋਕਾਂ ਨੂੰ, ਭਾਈ ਲਾਲੋ ਤੋਂ ਸ਼ੁਰੂ ਹੋ ਜਾਂਦੀ ਆ ਕਹਾਣੀ, ਮਲਕ ਭਾਗੋ ਵਾਲਾ ਪ੍ਰਸੰਗ। ਤੇ ਜਦੋਂ ਉੱਚ ਜਾਤੀਆਂ ਨੇ, ਬ੍ਰਾਹਮਣਵਾਦੀਆਂ ਨੇ ਇਸ ਗੱਲ ਤੇ ਇਤਰਾਜ਼ ਕੀਤਾ, ਨਫ਼ਰਤ ਕੀਤੀ, ਮਾੜਾ ਮੰਨਿਆ ਕਿ ਇਹਨਾਂ ਨੀਚਾਂ ਤੋਂ ਤੁਸੀਂ ਕੀ ਲੈਣਾ, ਤੁਸੀਂ ਤਾਂ ਗੁਰੂ ਸਾਹਿਬ ਬਾਬੇ ਨਾਨਕ ਨੂੰ ਕਿਹਾ ਕਿ ਤੁਸੀਂ ਤਾਂ ਉੱਚ ਸ਼੍ਰੇਣੀ ਵਿੱਚ, ਉੱਚ ਵਰਗ ਵਿੱਚ ਆਉਂਦੇ ਹੋ। ਤਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆ ਜਿਹੜੀ, ਕਿ ਨਾਨਕ ਤਿਨ ਕੇ ਸੰਗ ਸਾਥ, ਵੱਡਿਆ ਸਿਉ ਕਿਆ ਰੀਸ। ਮੈਂ ਵੱਡਿਆਂ ਤੋਂ ਕੀ ਲੈਣਾ, ਮੈਂ ਤਾਂ ਇਹਨਾਂ ਨਾਲ ਆ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ। ਇਹੀ ਗੱਲ ਕਲਗੀਧਰ ਪਾਤਸ਼ਾਹ ਦੇ ਫਰਮਾਨ ਨੇ ਕਿ ਜਿਨਕੀ ਜਾਤ ਵਰਣ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨ ਹੀ ਕੋ ਸਰਦਾਰ ਬਣਾਉ, ਅਬੈ ਗੋਬਿੰਦ ਸਿੰਘ ਨਾਮ ਕਹਾਉ। ਕਲਗੀਧਰ ਪਾਤਸ਼ਾਹ ਨੇ, ਗੁਰੂ ਸਾਹਿਬ ਨੇ ਜਿਹੜੀਆਂ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ, ਦੱਬੇ ਕੁਚਲੇ, ਨਿਮਾਣੇ ਨਤਾਣੇ, ਨਿਧਰਿਆਂ ਦੀ ਧਿਰ, ਨਿਆਸਰਿਆਂ ਦੇ ਆਸਰੇ ਬਣੇ, ਉਹਨੂੰ ਸਮਝਣ ਲਈ ਸਾਨੂੰ ਚਮਕੌਰ ਅਤੇ ਸਰਹੰਦ ਦੀ ਬੜੀ ਭਾਰੀ ਲੋੜ ਹੈ। ਤੇ ਦੁਸ਼ਮਣ ਚਾਹੁੰਦਾ ਵੀ ਇਹੀ ਆ ਵੀ ਚਮਕੌਰ ਅਤੇ ਸਰਹੰਦ ਨੂੰ ਸਿੱਖ ਭੁੱਲ ਜਾਣ, ਸਿੱਖਾਂ ਦੀਆਂ ਨਸਲਾਂ ਭੁੱਲ ਜਾਣ। ਜਦੋਂ ਆਪਾਂ ਚਮਕੌਰ ਦਾ ਸਾਕਾ, ਚਮਕੌਰ ਸਾਹਿਬ ਦਾ ਸਾਕਾ ਚੇਤੇ ਕਰਦੇ ਹਾਂ, ਤਾਂ ਸਾਨੂੰ ਚੇਤੇ ਆਉਂਦਾ ਕਿ ਜਿਨ੍ਹਾਂ ਨੂੰ, ਜਿਹੜੀ ਬਰਾਦਰੀ ਨੂੰ, ਜਿਨ੍ਹਾਂ ਲੋਕਾਂ ਨੂੰ ਬ੍ਰਾਹਮਣਵਾਦ ਸਭ ਤੋਂ ਨੀਚ ਤੇ ਭੈੜੇ ਮੰਨਦਾ, ਉਹਨਾਂ ਵਿੱਚੋਂ ਇੱਕ
ਜਿਹੜਾ ਸਿੰਘ ਉਹਨੂੰ 10ਵੇਂ ਪਾਤਸ਼ਾਹ ਕਲਗੀ ਤੋੜਾ ਬਖਸ਼ ਦੇ। ਕਿੱਡੀ ਵੱਡੀ ਗੱਲ ਹੈ। ਸਿੱਖ ਕੌਮ, ਸਿੱਖ ਧਰਮ, ਸਿੱਖ ਫਲਸਫਾ ਕਿੱਡਾ ਇੱਕ ਅਲੋਕਾਰ ਇਤਿਹਾਸ ਸਿਰਜ ਰਿਹਾ ਹੈ ਕਿ ਜਿਸ ਭਾਰਤ ਵਿੱਚ ਜਿਨ੍ਹਾਂ ਨੂੰ ਸਭ ਤੋਂ ਨੀਚ ਮੰਨਿਆ ਜਾਂਦਾ ਉਹਨੂੰ ਕਲਗੀਆਂ ਵਾਲਾ ਉਹਨੂੰ ਸਰਦਾਰੀ ਬਖਸ਼ੀ ਜਾ ਰਹੀ। ਤੇ ਜਿਹੜੇ ਬ੍ਰਾਹਮਣ ਨੇ ਇਹ ਵਰਣ ਵੰਡ ਕੀਤੀ, ਉਹਨੇ ਇਹਨਾਂ ਦਿਨਾਂ ਦੇ ਵਿੱਚ ਹੀ ਆਪਦਾ ਸਭ ਤੋਂ ਨੀਚਤਾ ਵਾਲਾ ਰੂਪ ਦਿਖਾਇਆ। ਕੀ ਦਿਖਾਇਆ? ਗੰਗੂ ਦੀ ਗਦਾਰੀ। ਇਹ ਇੱਕ ਦੋ ਦਿਨਾਂ ਦੇ ਫਰਕ ਨਾਲ ਹੀ ਸਾਰਾ ਕੁਝ ਵਾਪਰਿਆ। ਇੱਕ ਪਾਸੇ ਗੁਰੂ ਸਾਹਿਬ ਕਲਗੀਆਂ ਬਖਸ਼ ਰਹੇ ਨੇ, ਦੂਜੇ ਪਾਸੇ ਬ੍ਰਾਹਮਣ ਗਦਾਰੀ ਕਰ ਰਹੇ। ਹੁਣ ਆਪਾਂ ਆਜੋ ਅੱਜ ਦੇ ਦੌਰ। ਅੱਜ ਦੇ ਦੌਰ ਵਿੱਚ ਜਦੋਂ ਆਪਾਂ ਬੀਤੇ 5-5.5 ਸਦੀਆਂ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਸਰਦਾਰ ਹਰਿੰਦਰ ਸਿੰਘ ਮਹਿਬੂਬ ਵਰਗਿਆਂ ਨੇ ਨਿਰਣਾ ਕੱਢ ਦਿੱਤਾ ਹੈ ਕਿ ਪਿਛਲੀਆਂ 5-6 ਸਦੀਆਂ ਦੇ ਵਿੱਚ ਸਿੱਖੀ ਅਤੇ ਸਿੱਖਾਂ ਉੱਤੇ ਜਦੋਂ ਵੀ ਕੋਈ ਵਾਰ ਹੋਇਆ, ਸਿੱਧਾ ਜਾਂ ਅਸਿੱਧਾ ਬ੍ਰਾਹਮਣ ਦਾ ਹੱਥ ਜ਼ਰੂਰ ਨਿਕਲਿਆ। ਹੁਣ ਇਹ ਤੋਂ ਅਗਲੀ ਗੱਲ ਮੈਂ ਜ਼ਰੂਰ ਇੱਥੇ ਕਹਿ ਦੇਣੀ ਚਾਹੁੰਦਾ, ਕਿਤਾਬਾਂ ਛਪ ਚੁੱਕੀਆਂ ਨੇ, ਬ੍ਰਾਹਮਣ ਭਲਾ ਆਖੀਏ। ਗੁਰੂ ਸਾਹਿਬ ਨੇ ਜੋ ਸੰਦੇਸ਼, ਜਿਵੇਂ ਸੂਰਜ ਦੀ ਰੋਸ਼ਨੀ ਸਾਰਿਆਂ ਲਈ ਆ, ਉਵੇਂ ਉਪਦੇਸ਼ ਚੌਂ ਵਰਣਾ ਕੋ ਸਾਂਝਾ। ਇਹ ਨਹੀਂ ਕਿਹਾ ਕਿ ਬ੍ਰਾਹਮਣ ਜਾਂ ਬ੍ਰਾਹਮਣਵਾਦੀਆਂ ਲਈ ਇਹ ਸੰਦੇਸ਼ ਨਹੀਂ। ਮਾੜੇ ਲਈ, ਚੰਗੇ ਲਈ, ਊਚ ਲਈ, ਨੀਚ ਲਈ, ਗਰੀਬ ਲਈ, ਅਮੀਰ ਲਈ, ਗੁਰੂ ਦੀ ਦ੍ਰਿਸ਼ਟੀ ਇੱਕ ਬਰਾਬਰ। ਤੋਂ ਬਹੁਤ ਸਾਰੇ ਲੋਕ ਜਿਹੜੇ ਬ੍ਰਾਹਮਣ ਜਮਾਤ ਵਿੱਚੋਂ ਆਉਂਦੇ ਨੇ, ਉਹਨਾਂ ਨੂੰ ਗੁਰੂ ਦਾ ਸੰਦੇਸ਼ ਸਮਝ ਲੱਗਿਆ। ਉਹਨਾਂ ਨੇ ਬ੍ਰਾਹਮਣਵਾਦ ਨੂੰ ਤਿਆਗਿਆ ਤੇ ਸਿੰਘ ਸਜੇ, ਸਿੱਖ ਸਜੇ, ਗੁਰੂ ਘਰ ਨਾਲ ਨਿਭੇ। ਇੱਕ ਲੰਬੀ ਚੌੜੀ ਇਹੋ ਜਿਹੇ ਲੋਕਾਂ ਦੀ ਲਿਸਟ ਹੈ ਜਿਨ੍ਹਾਂ ਦਾ ਭਾਵੇਂ ਬ੍ਰਾਹਮਣ ਕੁੱਲ ਵਿੱਚ, ਬ੍ਰਾਹਮਣ ਵਰਣ ਵਿੱਚ, ਜਾਤ ਬਰਾਦਰੀ ਦੇ ਪੱਖ ਤੋਂ ਜਨਮ ਹੋਇਆ, ਪਰ ਉਹਨਾਂ ਨੇ ਜਿਵੇਂ ਅੰਮ੍ਰਿਤ ਛਕਾਉਣ ਮੌਕੇ ਆਪਣੇ ਕਹਿੰਦੇ ਨਾ ਤੇਰਾ ਪੁਰਾਣਾ ਕੁੱਲ ਨਾਸ਼, ਉਹਨਾਂ ਨੇ ਆਪਣੀ ਪਿਛਲੇ ਧਰਮ ਨੂੰ, ਪਿਛਲੇ ਕਰਮ ਨੂੰ ਨਾਸ਼ ਕਰਦਿਆਂ ਹੋਇਆਂ ਸਿੱਖ ਸਾਰੇ ਨੇ ਛੱਡ ਦਿੱਤਾ ਕਿ ਅਸੀਂ ਬ੍ਰਾਹਮਣ। ਇਵੇਂ ਹੀ ਉਹਨਾਂ ਲੋਕਾਂ ਨੇ ਫਿਰ ਆਪਦੇ ਭਾਈ ਮੰਨ ਕੇ, ਜਿਨ੍ਹਾਂ ਨੂੰ ਬ੍ਰਾਹਮਣਵਾਦ ਨੀਚ ਕਹਿੰਦਾ ਸੀ, ਉਹਨਾਂ ਨੂੰ ਜੱਫੀਆਂ ਪਾਈਆਂ, ਪਿਆਰ ਪਾਇਆ। ਤੋਂ ਸਿੱਖੀ ਦਾ ਜਿਹੜਾ ਇਹ ਰੂਪ ਸੀ, ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਮਿਸਲਾਂ ਦੇ ਦੌਰ ਮੌਕੇ ਸਾਰਾ ਚੱਲਿਆ, ਇਹਦੇ ਤੋਂ ਬ੍ਰਾਹਮਣ ਨੂੰ, ਬ੍ਰਾਹਮਣਵਾਦ ਨੂੰ ਬੜੀ ਤਕਲੀਫ ਹੋਈ ਕਿ ਗੁਰੂ ਸਾਹਿਬਾਨ ਨੇ ਤਾਂ ਜੋ ਕੀਤਾ ਸੀ ਸੋ ਕੀਤਾ ਸੀ, ਆ ਹੁਣ ਤਾਂ ਨਵਾਂ ਹੀ ਕੰਮ ਹੋਇਆ ਪਿਆ। ਸਾਰੇ ਜਿਹੜੇ ਸਿੱਖ ਨੇ ਜਾਤਾਂ ਵਰਣਾਂ ਨੂੰ ਛੱਡ ਕੇ ਕਿਵੇਂ ਇੱਕ ਦੂਜੇ ਦੇ ਨਾਲ ਪਿਆਰ ਸਤਿਕਾਰ ਨਾਲ ਇੱਕੋ ਬਾਟੇ ਵਿੱਚੋਂ, ਕਿਉਂਕਿ ਜਦੋਂ ਗੁਰੂ ਘਰ ਲੰਗਰ ਛਕਦੇ ਆ ਸਾਰੇ ਇਕੱਠੇ ਬਹਿ ਕੇ ਤਿਆਰ ਕਰਦੇ ਆ, ਫਿਰ ਛਕਦੇ ਆ ਅੰਮ੍ਰਿਤ ਇਕੱਠਿਆਂ ਦਾ, ਔਰ ਗੁਰਦੁਆਰੇ ਵਿੱਚ ਸੰਗਤ 'ਚ, ਪੰਗਤ 'ਚ ਏਕਤਾ। ਇਹ ਸਾਰੀ ਚੀਜ਼ ਤੋਂ ਅੱਗੇ ਵੀ ਜਦੋਂ ਇਹਨਾਂ ਦਾ ਜੀਵਨ ਖਤਮ ਹੋ ਜਾਂਦਾ ਸਿੱਖਾਂ ਦਾ, ਫਿਰ ਇੱਕੋ ਥਾਂ ਤੇ ਇਹਨਾਂ ਦਾ ਸੰਸਕਾਰ ਹੁੰਦਾ। ਇਹ ਸਾਰੀ ਚੀਜ਼ ਜਿਹੜੀ ਸਿੱਖੀ ਦੀ ਦੇਣ ਸੀ ਮਨੁੱਖਤਾ ਨੂੰ ਇੱਕ ਰੂਪ ਵਿੱਚ ਕਰਨਾ, ਚਾਹੇ ਬ੍ਰਾਹਮਣ ਆ, ਚਾਹੇ ਵੈਸ਼ ਆ, ਚਾਹੇ ਸ਼ੂਦਰ ਆ, ਤੇ ਚਾਹੇ ਕੋਈ ਖੱਤਰੀ ਹੈ, ਚਾਹੇ ਕਿਸੇ ਵੀ ਜਾਤ ਦਾ, ਜਿਹੜੀਆਂ 6-7 ਹਜ਼ਾਰ ਜਾਤਾਂ ਬਣਾਈ ਫਿਰਦਾ ਬਾਹਮਣ। ਗੁਰੂ ਸਾਹਿਬਾਨ ਨੇ, ਸਿੱਖੀ ਨੇ, ਉਹ ਸਾਰੀਆਂ ਜਾਤ ਵਰਣਾਂ ਦਾ ਭੋਗ ਪਾ ਕੇ ਇੱਕ ਥਾਂ ਤੇ ਲੈ ਆਉਂਦਾ। ਇਹੀ ਬ੍ਰਾਹਮਣ ਨੂੰ, ਬ੍ਰਾਹਮਣਵਾਦ ਨੂੰ ਤਕਲੀਫ ਆ। ਉਹਨਾਂ ਨੇ ਉਸ ਪਲ ਤੋਂ ਹੀ ਸਿੱਖੀ ਦੇ ਅੰਦਰ, ਸਿੱਖਾਂ ਦੇ ਅੰਦਰ ਇਹ ਬਿਮਾਰੀ ਜਿਹੜੀ ਆ, ਇਹ ਵਾਇਰਸ ਜਿਹੜਾ ਹੈ, ਇਹ ਪੈਦਾ ਕਰਨ, ਵਧਾਉਣ ਵਿੱਚ, ਸਿੱਖਾਂ ਦੇ ਆਪਸੀ ਕਲੇਸ਼ ਕਰਾਉਣ 'ਚ, ਸਿੱਖਾਂ ਨੂੰ ਤੇ ਸਿੱਖੀ ਨੂੰ ਖਤਮ ਕਰਾਉਣ 'ਚ ਕੋਈ ਕਸਰ ਨਹੀਂ ਛੱਡੀ। ਹੁਣ ਬਹੁਤ ਸਾਰੇ ਸਾਡੇ ਸਾਹਮਣੇ ਇਹੋ ਜਿਹੇ ਹਿਸਾਬ ਕਿਤਾਬ ਨੇ ਜਿੱਥੇ ਸਿੱਖ ਫਲਸਫਾ ਜਿਹੜਾ ਉਹ 'ਚ ਡੈਂਟ ਪੈ ਚੁੱਕਿਆ, ਤੇ ਆਪਾਂ ਸਾਰੇ ਸਿੱਖ ਜਾਣੇ ਅਣਜਾਣੇ ਉਹ ਗੜਬੜਾਂ, ਉਹ ਗੱਲਾਂ ਕਰੀ ਜਾਂਦੇ ਆ ਜਿਨ੍ਹਾਂ ਤੋਂ ਸਾਨੂੰ ਗੁਰੂ ਸਾਹਿਬ ਨੇ ਮਨਾ ਕੀਤਾ, ਰੋਕਿਆ। ਕਈ ਸਾਡੇ ਸਾਹਮਣੇ ਚੀਜ਼ਾਂ ਨੇ। ਹੁਣ ਆਪਾਂ ਦੇਖ ਰਹੇ ਹਾਂ
ਕਿ ਅੰਮ੍ਰਿਤ ਜਿਹਨੇ ਸਾਨੂੰ ਇੱਕ ਕਰਨਾ ਸੀ, ਜਿਸ ਬ੍ਰਾਹਮਣ ਅਤੇ ਸ਼ੂਦਰ ਕਹੇ ਲੋਕਾਂ ਨੂੰ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਇੱਕੋ ਬਾਟੇ ਚੋਂ ਛਕਾਉਣ ਦਾ ਹੁਕਮ ਦਿੱਤਾ ਹੈ, ਉਸ ਹੁਕਮ ਨੂੰ ਭੰਨਣ ਵਾਲੇ ਇੱਥੇ ਤੁਰੇ ਫਿਰਦੇ ਆ, ਜਿਹੜੇ ਕਹਿੰਦੇ ਆ ਜੀ ਚੌਥੇ ਪੋੜੇ ਦੇ ਸਿੰਘਾਂ ਨੂੰ ਅਸੀਂ ਅੰਮ੍ਰਿਤ ਅੱਡ ਛਕਾਉਂਦੇ ਹਾਂ। ਹੁਣ ਇਹ ਸਾਡੀਆਂ ਸੰਸਥਾਵਾਂ ਦੀ, ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੀ ਕਮਜ਼ੋਰੀ, ਜਥੇਦਾਰਾਂ ਦੀ, ਸਾਡੀ ਕੌਮ ਦੀ ਕਮਜ਼ੋਰੀ ਹੈ ਕਿ ਇਹੋ ਜਿਹੇ ਲੋਕ ਆਪਦੇ ਆਪ ਨੂੰ ਸਿੱਖ ਕਿਵੇਂ ਕਹਾ ਸਕਦੇ ਆ ਜਿਹੜੇ ਜਾਤ ਦੇ ਆਧਾਰ ਤੇ ਅੰਮ੍ਰਿਤ ਅੱਡ ਕਰਦੇ। ਇਸ ਤੋਂ ਅੱਗੇ ਚਲੇ ਚਲੀਏ ਬਈ ਜਿਹੜਾ ਸੰਗਤ ਅਤੇ ਪੰਗਤ ਦਾ, ਹੁਣ ਸਾਡੇ ਸਾਹਮਣੇ ਬਹੁਤ ਸਾਰੇ ਇਹੋ ਜਿਹੇ ਸਬੂਤ, ਗਵਾਹੀਆਂ, ਤੱਥ ਹੈਗੇ ਆ। ਜਦੋਂ ਆਪਣੇ ਆਪ ਨੂੰ ਕੋਈ ਇਹ ਮੰਨ ਕੇ ਕਿ ਮੈਂ ਤਾਂ ਜੀ ਛੋਟੀ ਸ਼੍ਰੇਣੀ ਦਾ, ਉਹ ਬੈਠਦਾ ਹੀ ਇਸ ਤਰੀਕੇ ਨਾਲ ਆ ਕਿ ਇੱਕ ਵੱਖਰੀ ਸੰਗਤ ਦੇ ਵਿੱਚ ਵੱਖਰੀ ਸੰਗਤ ਪੈਦਾ ਹੋ ਜਾਵੇ। ਜੇ ਅਸੀਂ ਉਹਨਾਂ ਦੇ ਅੰਦਰੋਂ ਹੀਣ ਭਾਵਨਾ ਨਹੀਂ ਕੱਢ ਸਕੇ ਜਾਂ ਉਹਨਾਂ 'ਚ ਇਹ ਹੀਣ ਭਾਵਨਾ ਵੱਧ ਰਹੀ ਹੈ, ਤਾਂ ਇਹ ਸਾਡੇ ਲਈ, ਸਾਰਿਆਂ ਲਈ ਸ਼ਰਮ ਵਾਲੀ ਗੱਲ ਹੈ ਕਿ ਸੰਗਤ ਵਿੱਚ ਵੀ ਅਸੀਂ ਵੰਡ ਪਾ ਰਹੇ। ਪੰਗਤ ਆਪਾਂ ਜਾਣਦੇ ਹਾਂ ਕਿੱਥੇ ਤੇ ਕਿਹਨੇ, ਉਹ ਪੰਗਤ ਅੱਡ ਅੱਡ ਜੱਟਾਂ ਦੇ ਭਾਂਡੇ, ਫਲਾਨਿਆਂ ਦੇ ਭਾਂਡੇ ਕਹਿ ਕੇ ਕਿੱਥੇ ਰੱਖੇ ਹੋਏ ਨੇ, ਬੜਾ ਰੌਲਾ ਪੈ ਕੇ ਹਟਿਆ ਪਿੱਛੇ ਜੀ। ਇਵੇਂ ਹੀ ਸਾਡੇ ਗੁਰਦੁਆਰੇ ਜਾਤਾਂ ਦੇ ਆਧਾਰ ਤੇ ਹੋ ਗਏ, ਤੇ ਜਾਤ ਦੇ ਆਧਾਰ ਤੇ ਗੁਰਦੁਆਰੇ ਬਣਾਉਣ ਮੌਕੇ ਬਹੁਤ ਸੋਹਣੀਆਂ ਸੋਹਣੀਆਂ ਦਲੀਲਾਂ, ਬਹੁਤ ਚੰਗੀਆਂ ਚੰਗੀਆਂ ਤਰਕ ਦੇ ਕੇ ਇਹ ਸਾਬਤ ਕੀਤਾ ਜਾਂਦਾ ਕਿ ਬਹੁਤ ਵਧੀਆ ਗੱਲ। ਸੰਗਤ ਅਤੇ ਪੰਗਤ ਨੇ, ਗੁਰਦੁਆਰੇ ਨੇ ਤੇ ਅੰਮ੍ਰਿਤ ਨੇ ਸਾਨੂੰ ਇਕੱਠਾ ਕਰਨਾ ਸੀ। ਜਿਉਂਦੇ ਜੀ ਅਸੀਂ ਇਕੱਠੇ ਰਹਿਣਾ ਸੀ। ਅਸੀਂ ਗੁਰੂ ਸਾਹਿਬ ਨੂੰ ਪਿੱਠ ਦੇ ਕੇ, ਸਿਧਾਂਤ ਦੀ ਬੇਅਦਬੀ ਕਰਕੇ, ਪੂਰੀ ਗੁਰੂ ਸਾਹਿਬ ਦੀ ਸਿੱਖੀ ਨੂੰ ਨੀਵਾਂ ਦਿਖਾ ਕੇ ਇਹ ਜੋ ਕਰ ਰਹੇ ਆ, ਇਹ ਤਾਂ ਆਪਦੀ ਥਾਂ ਤੇ ਆ। ਅਸੀਂ ਤਾਂ ਹੁਣ ਜਾਤ ਦੇ ਆਧਾਰ ਤੇ ਸ਼ਮਸ਼ਾਨ ਘਾਟ ਵੀ ਪਿੰਡਾਂ 'ਚ ਅੱਡ ਅੱਡ ਨੇ ਕਿ ਆ ਜੀ ਫਲਾਨਿਆਂ ਦਾ ਸ਼ਮਸ਼ਾਨ ਘਾਟ ਆ, ਫਲਾਨਿਆਂ। ਅਸੀਂ ਜਿਉਂਦਿਆਂ ਨੂੰ ਤਾਂ ਕਿ ਅਸੀਂ ਮਰਿਆਂ ਨੂੰ ਨਹੀਂ ਇਕੱਠੇ ਰਹਿਣ ਦਿੰਦੇ। ਇਹ ਸਾਡੇ ਸਮਾਜ ਵਿੱਚ ਵਿਗਾੜ ਜਿਹੜਾ ਹੈ, ਇਹ ਦਿਨੋਂ ਦਿਨ ਵੱਧ ਰਿਹਾ ਤੇ ਹੋਰ ਵਧੂ ਜੇ ਅਸੀਂ ਆਜ਼ਾਦੀ ਨਹੀਂ ਲਈ, ਜੇ ਅਸੀਂ ਖਾਲਿਸਤਾਨ ਨਾ ਸਿਰਜੇ। ਖਾਲਿਸਤਾਨ ਬਣਨ ਤੱਕ ਇਹੋ ਜਿਹੀਆਂ ਗੱਲਾਂ ਕਰਨ ਕਰਾਉਣ ਵਾਲੇ ਏਜੰਟ ਜਿਹੜੇ ਭਾਰਤੀ ਸਟੇਟ ਨੇ, ਹਿੰਦੂਤਵ ਨੇ ਪੈਦਾ ਕੀਤੇ ਹੋਏ ਨੇ, ਉਹ ਇਹ ਚੀਜ਼ਾਂ ਵਧਾਈ ਜਾਣਗੇ। ਵਿਪਤਾ ਸਾਡੇ ਲਈ ਸੰਤਾਪ, ਅਸੀਂ ਇਹਨਾਂ ਗੱਲਾਂ 'ਚ ਉਲਝੇ ਰਵਾਂਗੇ ਤੇ ਉਹਨਾਂ ਦੇ ਏਜੰਟਾਂ ਮਗਰ ਸਟੇਟ ਖੜੀ ਆ ਤੇ ਉਹ ਸਟੇਟ ਇੰਨੀ ਜ਼ਿਆਦਾ ਤਾਕਤਵਰ ਵਾ, ਉਹਦੇ ਜਿਹੜੇ ਦਲਾਲ ਨੇ ਉਹ ਸਾਡੀਆਂ ਸੰਸਥਾਵਾਂ 'ਚ ਵੜ ਕੇ ਉਹ ਸਹੀ ਦਿਸ਼ਾ ਤੇ ਦਸ਼ਾ ਨਹੀਂ ਬਣ ਦੇਣਗੇ। ਜੇ ਅਕਾਲ ਤਖਤ ਸਾਹਿਬ ਦੇ ਸਿਸਟਮ ਨੂੰ ਵਰਤ ਕੇ ਆਪਾਂ ਇਹ ਚੀਜ਼ਾਂ ਤੇ ਕੰਮ ਕਰਨ ਬਹਿ ਵੀ ਜਾਈਏ, ਤਾਂ ਵੀ ਸਟੇਟ ਦੇ ਏਜੰਟ ਜਿਹੜੇ ਆ ਉਹ ਸਾਨੂੰ ਕਿਸੇ ਤਣ ਪੱਤਣ ਨਹੀਂ ਲੱਗਣ ਦੇਣਗੇ। ਪਰ ਅਕਾਲ ਤਖਤ ਸਾਹਿਬ ਦਾ ਇੰਨਾ ਕੁ ਆਪਾਂ ਜ਼ਰੂਰ ਦੇਖ ਰਹੇ ਹਾਂ ਕਿ ਹਾਲਾਤ ਜਿੰਨੇ ਮਾੜੇ ਮਰਜ਼ੀ ਹੋ ਗਏ, ਅੱਜ ਵੀ ਉੱਥੋਂ ਇਹੋ ਜਿਹੇ ਹੁਕਮਨਾਮੇ ਹੋ ਰਹੇ ਨੇ ਕਿ ਭਾਈ ਜਾਤ ਦੇ ਆਧਾਰ ਤੇ ਵਿਤਕਰੇ ਨਾ ਹੋਣ, ਸੰਗਤ ਤੇ ਪੰਗਤ ਇਕੱਠੀ ਹੋਵੇ ਗੁਰੂ ਦੇ ਸਿਧਾਂਤ ਤੇ ਫਲਸਫੇ ਨੂੰ। ਜਿੰਨੇ ਮਰਜ਼ੀ ਗਲਤ, ਭੈੜੇ, ਮਾੜੇ, ਹਲਕੇ ਕਿਰਦਾਰ ਵਾਲੇ ਬੰਦੇ ਆ ਗਏ, ਪਰ ਅਜੇ ਵੀ ਇਹ ਨਹੀਂ ਕਿਸੇ ਨੇ ਕਹਿਤਾ ਕਿ ਗੁਰੂ ਮਾਨਿਓ ਗ੍ਰੰਥ ਦੀ ਥਾਂ ਤੇ ਗੁਰੂ ਮਾਨਿਓ ਨਾ, ਵੀ ਗ੍ਰੰਥ ਨੂੰ ਗੁਰੂ ਨਾ ਮੰਨੋ, ਇਹ ਨਹੀਂ ਕਦੇ ਹੋਈ। ਜਿੰਨੇ ਮਰਜ਼ੀ ਮਾੜੇ ਵਿਅਕਤੀ ਚੁਣੇ ਗਏ, ਪਰ ਸਾਡੀਆਂ ਸੰਸਥਾਵਾਂ 'ਚ, ਗੁਰਦੁਆਰੇ 'ਚ ਖੜ ਕੇ ਕੋਈ ਇਹ ਥੋੜੀ ਕਹਿ ਸਕਦਾ ਕਿ ਜੋ ਅਸੀਂ ਜਾਤ ਪਾਤ ਆ ਉਹਨੂੰ ਮੰਨਾਂਗੇ। ਕਹਿਣਾ ਤਾਂ ਉੱਥੇ ਇਹੀ ਪਊਗਾ, ਭਾਈ ਨਾ ਮੰਨੋ। ਜਿਹੜੀਆਂ ਸਾਡੇ 'ਚ ਈਵਲਸ, ਬੁਰਾਈਆਂ, ਜੋ ਸਾਡੇ 'ਚ ਗਲਤ ਚੀਜ਼ਾਂ ਆ ਰਹੀਆਂ ਨੇ, ਇਹ ਗੁਲਾਮੀ ਦੇ ਕਰਕੇ ਨੇ। ਜਦੋਂ ਕੋਈ ਕੌਮ ਗੁਲਾਮ ਹੁੰਦੀ ਆ, ਜਿਹੜੀ ਹਾਕਮ ਕੌਮ ਹੁੰਦੀ ਆ, ਉਹਦਾ ਇਹ ਟੀਚਾ ਹੁੰਦਾ, ਨਿਸ਼ਚਾ ਹੁੰਦਾ ਕਿ ਆਪਾਂ ਇਹਦੀ ਗੁਲਾਮੀ ਲੰਮੀ ਕਰਨ ਲਈ, ਸਦੀਵੀ ਕਰਨ ਲਈ ਇਹਨਾਂ ਨੂੰ ਨਵੇਂ ਨਵੇਂ ਮੁੱਦੇ ਦਈਏ, ਮਸਲੇ ਦਈਏ, ਉਹਨਾਂ 'ਚ ਉਲਝੇ ਰਹਿਣ।
ਜਿਵੇਂ ਆਪਾਂ ਨੂੰ ਦਿੱਤੇ ਜਾਂਦੇ ਆ। ਹਰ ਚੜ੍ਹਦੀ ਸਵੇਰ ਕੋਈ ਨਵਾਂ ਸਟੰਡ ਜਿਹਨੂੰ ਕਹੀਦਾ ਉਹ ਆ ਕੇ ਡਿੱਗ ਪੈਂਦਾ। ਇੱਕ ਵੇਲਾ ਇਹੋ ਜਿਹਾ ਵੀ ਆਇਆ ਜਦੋਂ ਸਪੋਕਸਮੈਨ ਅਖਬਾਰ ਚੱਲਿਆ ਜੀ, ਉਹਨੂੰ ਪੜ੍ਹਨ ਵੇਲੇ ਇਉਂ ਲੱਗਿਆ ਕਰੇ ਵੀ ਆਥਣ ਤਿੱਕਰ, ਬਸ ਜੇ ਆਥਣ ਨਹੀਂ ਤਾਂ ਕੱਲ ਤਿੱਕਰ ਕੌਮ ਖਤਮ ਹੋ ਜਾਣੀ। ਕਿਉਂ ਲੱਗਣ ਲੱਗ? ਕਿਉਂਕਿ ਉੱਥੇ ਉਹ ਗੱਲਾਂ ਦੀ ਪੇਸ਼ਕਾਰੀ, ਮੁੱਦਿਆਂ ਨੂੰ ਇਉਂ ਲਿਖਿਆ ਬੋਲਿਆ ਗਿਆ ਕਿ ਬਹੁਤ ਉਹਦਾ ਨੈਗੇਟਿਵ ਅਸਰ ਪੈਂਦਾ। ਫਿਰ ਇਹੋ ਜਿਹੀਆਂ ਕਿਤਾਬਾਂ ਆ ਗਈਆਂ, ਸਿੱਖ ਕੌਮ ਜਿਵੇਂ ਖਤਮ ਹੋ ਰਹੀ ਹੋਵੇ, ਸਿੱਖ ਵੀ ਨਿਗਲਿਆ ਗਿਆ। ਇੱਕ ਪਾਸੇ ਸਾਡੀ ਕੌਮ, ਸਾਡੀਆਂ ਸੰਸਥਾਵਾਂ ਪੋਜ਼ਿਟਿਵ ਰੋਲ ਨਿਭਾ ਰਹੀਆਂ, ਨੌਜਵਾਨੀ ਲੜ ਰਹੀ ਆ, ਪ੍ਰਚਾਰਕ ਜਾਂ ਹੋਰ ਭਰਾ ਸਾਡੇ ਜ਼ਿੰਮੇਵਾਰੀ ਨਿਭਾ ਰਹੇ। ਇੱਕ ਪਾਸੇ ਫਤਵਾ ਜਾਰੀ ਹੋ ਰਿਹਾ ਕਿ ਕੌਮ ਤਾਂ ਨਿਗਲੀ ਗਈ। ਮੈਂ ਇਸ ਗੱਲ ਨੂੰ ਇਹ ਕਹਿਣਾ ਕਿ ਇਹ ਕਲੈਸ਼ ਆਫ ਸਿਵਲਾਈਜੇਸ਼ਨ ਦਾ ਇੱਕ ਵੱਖਰਾ ਬਦਲਿਆ ਹੋਇਆ ਰੂਪ ਆ, ਜਿਹੜਾ ਹਿੰਦੂਇਜ਼ਮ ਅਤੇ ਸਿੱਖਇਜ਼ਮ ਦਾ ਟਕਰਾਅ, ਜਿਹੜਾ ਸੈਮੂਅਲ ਪੀ ਹਟਿੰਗਟਨ ਨੇ 1990 ਦੇ ਨੇੜੇ ਤੇੜੇ ਉਹ ਕਲੈਸ਼ ਆਫ ਸਿਵਲਾਈਜੇਸ਼ਨ ਦਾ ਥੀਸਿਸ ਦਿੱਤਾ। ਕਿਤਾਬ ਆਈ ਕਿ ਜੀ ਕ੍ਰਿਸਚੀਅਨਟੀ ਤੇ ਇਸਲਾਮ ਦੀ ਟੱਕਰ ਹੋਏਗੀ, ਜਿਹੜੀ ਇਸ ਮੌਕੇ ਆਪਣੇ ਸਾਰੇ ਸੰਸਾਰ 'ਚ ਆਪਾਂ ਦੇਖ ਰਹੇ ਹਾਂ। ਜਦੋਂ ਉਹ ਨਕਸ਼ੇ ਜੇ ਦੇਖਦੇ ਆ ਜਾਂ ਉਹ ਸਾਰਾ ਹਿਸਾਬ ਕਿਤਾਬ ਪੜ੍ਹਦੇ ਆ, ਉਹਦੇ ਵਿੱਚ ਸਾਡੇ ਬਾਰੇ ਇਸ ਤਰੀਕੇ ਨਾਲ ਤਾਂ ਨਹੀਂ ਸੀ ਲਿਖਿਆ ਹੋਇਆ, ਪਰ ਅੱਜ ਆਇਡੈਂਟੀਟੀ ਕ੍ਰਾਈਸਿਸ ਜਿਹੜਾ ਹੈ, ਜਿਹੜਾ ਕਿ ਅੱਜ ਸਾਰੇ ਸੰਸਾਰ ਦੀਆਂ ਅੱਡ ਅੱਡ ਕੌਮਾਂ ਦੇ ਵਿੱਚ ਇਹ ਮਸਲਾ ਹੈ, ਸਾਡਾ ਵੀ ਹੈ। ਅਸੀਂ ਤਾਂ ਸਾਰੀ ਦੁਨੀਆ ਤੋਂ ਯੂਨੀਕ ਆਇਡੈਂਟੀਟੀ ਵਾਲੇ ਆ, ਪੱਗਾਂ, ਦਾੜੇ, ਗਾਤਰੇ, ਕਿਰਪਾਨ, ਸਾਡੇ ਕਕਾਰ, ਸਾਡਾ ਫਲਸਫਾ। ਪਰ ਇੱਕ ਗੱਲ ਹੈ ਕਿ ਦੁਨੀਆ ਭਰ ਦਾ ਕੋਈ ਵੀ ਵਿਦਵਾਨ ਹੋਵੇ, ਜਦੋਂ ਉਹ ਸਾਡੇ ਫਲਸਫੇ ਨੂੰ, ਸਾਡੇ ਇਤਿਹਾਸ ਨੂੰ, ਗੁਰੂ ਕਾਲ ਦੇ ਨੂੰ ਪੜ੍ਹੇਗਾ, ਸੁਣੇਗਾ, ਉਹ ਇੱਕ ਗੱਲ ਹੀ ਕਹੇਗਾ ਕਿ ਇਹ ਸਭ ਤੋਂ ਬੈਟਰ, ਸਭ ਤੋਂ ਵਧੀਆ ਇਹ ਚੀਜ਼ ਆ, ਇਹ ਬਾਕੀ ਗੱਲਾਂ। ਤੇ ਇਹ ਚੀਜ਼ ਦੁਨੀਆ ਭਰ ਦੇ ਵਿੱਚ ਸਾਡੇ ਫੈਲੇ ਹੋਏ ਸਿੱਖਾਂ ਨੂੰ ਇੱਕ ਦੂਤ ਬਣ ਕੇ, ਕਿ ਮੈਂ ਇੱਥੇ ਐਂਬੈਸਡਰ ਆ ਮੇਰੀ ਕੌਮ, ਉਹਦੇ ਕੋਲੇ ਇਹ ਗੱਲ ਹੋਣੀ ਚਾਹੀਦੀ ਹੈ ਜ਼ਿੰਮੇਵਾਰੀ। ਤੇ ਜੇਕਰ ਇਸ ਮੌਕੇ ਦੇਖਿਆ ਜਾਵੇ ਤਾਂ ਇੰਡੀਅਨ ਸਟੇਟ ਜਿਹੜੀ ਆ ਉਹ ਪੂਰਾ ਮਿਥ ਕੇ ਦੂਜੀਆਂ ਕੌਮਾਂ ਨੂੰ ਸਾਡੇ ਖਿਲਾਫ ਕਰਨ ਵਿੱਚ ਲੱਗੀ ਹੋਈ ਆ, ਜਿਹੜੀ ਆਪਾਂ ਨਿੱਤ ਇੱਥੇ ਚਰਚਾ ਕਰਦੇ। ਸੋ ਹਿੰਦੂਇਜ਼ਮ ਨੂੰ, ਬ੍ਰਾਹਮਣਵਾਦ ਨੂੰ, ਹਿੰਦੂ ਹਕੂਮਤ ਨੂੰ, ਭਾਰਤੀ ਨਿਜ਼ਾਮ ਨੂੰ ਇਹ ਪੂਰੀ ਜਿੱਦ ਫੜੀ ਹੋਈ ਆ ਉਹਨਾਂ ਨੇ ਕਿ ਸਿੱਖੀ ਅਤੇ ਸਿੱਖਾਂ ਦਾ ਬ੍ਰਾਹਮਣੀਕਰਨ ਕਰਨਾ, ਇਹਨਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ, ਖਾਲਸਾਈ ਜਿਹੜਾ ਸੂਰਜ ਵਾ ਉਹਨੂੰ ਮੱਧਮ ਕਰਨਾ। ਤੇ ਸਿੱਖਾਂ ਦੀ ਜਿੱਦ ਵਾ ਕਿ ਅਸੀਂ ਆਪਦਾ ਆਜ਼ਾਦ ਖਾਲਿਸਤਾਨ ਸਿਰਜਣਾ, ਜਿੱਥੇ ਖਾਲਸਾਈ ਸਿਧਾਂਤ ਦੀ, ਖਾਲਸਾਈ ਇਤਿਹਾਸ ਦੀ ਦੁਨੀਆ 'ਚ ਰੋਸ਼ਨੀ ਫੈਲੇ। ਇੱਕ ਟੱਕਰ, ਇਸ ਟੱਕਰ ਦੇ ਦਿਨਾਂ ਦੇ ਵਿੱਚ ਜਿਹੜਾ ਵੀ ਕੋਈ ਵਿਅਕਤੀ ਆਪਦੀ ਸਿਆਣਪ ਨਾਲ ਜਾਂ ਆਪਦੀ ਅਣਜਾਣਤਾ ਨਾਲ ਇਹੋ ਜਿਹੀਆਂ ਗੱਲਾਂ ਕਰੇ ਕਿ ਬਈ ਬਸ ਮਰ ਗਏ ਜੀ, ਖਾ ਲਿਆ ਬਾਹਮਣ ਨੇ ਆਪਾਂ ਨੂੰ, ਨਿਗਲੀ ਗਈ ਸਿੱਖੀ, ਆਪਾਂ ਹੁਣ ਕੀ ਕਰ ਸਕਦੇ ਆ, ਇਹ ਬਿਲਕੁਲ ਉਵੇਂ ਆ ਜਿਵੇਂ ਜਿਵੇਂ ਪਹਿਲਾਂ ਹੱਥੋਂ ਹੱਥੀ ਲੜਾਈ ਹੁੰਦੀ ਸੀ। ਲੜਾਈ ਦੇ ਢੰਗ ਤਰੀਕੇ ਬਦਲਦੇ, ਅੱਜ ਟੈਂਕਾਂ ਤੋਪਾਂ ਦੀ, ਦੂਰੋਂ ਬੈਠ ਕੇ ਗੋਲੀ ਮਾਰਨ ਦੀ ਲੜਾਈ ਆ। ਕਿਸੇ ਵੇਲੇ ਡਾਂਗ ਸੋਟੇ ਦੀ ਲੜਾਈ ਵੀ ਰਹੀ ਆ, ਕਿਸੇ ਵੇਲੇ ਕਿਰਪਾਨ ਦੀ ਢਾਲ ਦੀ ਲੜਾਈ ਵੀ ਰਹੀ ਆ, ਕਿਸੇ ਵੇਲੇ ਦੁਸਾਂਗਣਾ ਚੱਕ ਕੇ ਮਨੁੱਖ ਲੜਦੇ ਰਹੇ ਹੋਣੇ ਆ, ਕਿਸੇ ਵੇਲੇ ਕੋਈ ਹਥਿਆਰ ਨਹੀਂ, ਉਦਾਂ ਹੀ ਆਪੋ ਆਪਣੀ ਸਰੀਰਕ ਬਲ ਦੇ ਸਹਾਰੇ ਲੜਾਈ ਦੇ ਢੰਗ ਤਰੀਕੇ ਹਜ਼ਾਰਾਂ ਬਦਲਦੇ ਰਹੇ ਆ, ਬਦਲਦੇ ਰਹਿਣਗੇ। ਪਰ ਜਦੋਂ ਦੋ ਗਰੁੱਪ ਆਪਸ ਵਿੱਚ ਹੀ ਲੜ ਘੁਲ ਰਹੇ ਹੋਣ ਤੇ ਦੂਜੇ ਗਰੁੱਪ ਨੂੰ ਹੰਭਾ ਲਿਆ ਹੋਵੇ, ਹਰਾਉਣ ਦੇ ਕੰਢੇ ਹੀ ਹੋਣ, ਤੇ ਕੋਈ ਤੁਹਾਡੇ ਵਾਲੇ ਪਾਸਿਓਂ ਆ ਕੇ ਤੁਹਾਨੂੰ ਜੱਫਾ ਪਾ ਕੇ ਖੜ ਜੇ ਤੇ ਦੂਜੀ ਧਿਰ ਨੂੰ ਮੌਕਾ ਮਿਲ ਜੇ ਤੁਹਾਡੇ ਸਿਰ 'ਚ, ਕਪਾਲ 'ਚ ਠੋਕਣ ਦਾ, ਤੇ ਤੁਸੀਂ ਡਿੱਗ ਪਓ, ਜਿੱਤਦੇ ਹਾਰ ਜਾਓ। ਜਿਵੇਂ ਸ਼ਾਹ ਮੁਹੰਮਦ ਨੇ ਲਿਖਿਆ ਨਾ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਇਹ ਗੱਲ ਸਾਡੇ ਉਹ ਭਰਾ ਕਰ ਰਹੇ ਨੇ ਜਿਹੜੇ ਇਹਨਾਂ ਦਿਨਾਂ 'ਚ ਇਹ ਦਰਸਾ ਰਹੇ ਨੇ ਕਿ ਸਿੱਖ ਤਾਂ ਖਤਮ ਹੋ ਗਏ, ਸਿੱਖ ਤਾਂ ਮਾਰੇ ਗਏ। ਜਦੋਂ ਇਹੋ ਜਿਹੀ ਗੱਲ ਇਤਿਹਾਸ ਵਿੱਚ ਆਪਾਂ ਪਿੱਛੇ ਵਿਚਾਰਦੇ ਆ
ਉਹ ਝਾੜਾਂ 'ਚ ਦੋ ਸਿੰਘ ਲੁਕੇ ਬੈਠੇ ਸੀ, ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ। ਤੇ ਉੱਥੇ ਕੋਲ ਦੀ ਲੰਘੇ ਜਾਂਦੇ, ਕਹਿੰਦੇ ਯਾਰ ਸਿੰਘ ਲੱਗਦੇ ਆ। ਉਹ ਕਹਿੰਦਾ ਸਿੰਘ ਤਾਂ ਖਤਮ ਹੋ ਗਏ ਆ। ਹੁਣ ਉਹ ਦੋ ਜਾਣੇ ਜਿਹੜੇ ਆ, ਉਹਨਾਂ ਨੂੰ ਪਤਾ ਵੀ ਆ ਵੀ ਜੇ ਅਸੀਂ ਪ੍ਰਗਟ ਹੋਏ ਤਾਂ ਮਾਰੇ ਜਾਵਾਂਗੇ, ਪਰ ਉਹਨਾਂ ਨੇ ਉੱਥੇ ਨਾਕਾ ਲਾਤਾ। ਤੇ ਨਾਕਾ ਲਾ ਕੇ ਤਰਨਤਾਰਨ ਸਾਹਿਬ ਦੇ ਕੋਲੋਂ ਗੁਰਦੁਆਰਾ, ਮੈਂ ਕਈ ਵਾਰ ਉੱਥੇ ਦਰਸ਼ਨ ਕਰਨ ਜਾਣਾ, ਬੜਾ ਮਨ ਉੱਥੇ ਜਾ ਕੇ ਆਪਣੇ ਆਪ ਦੇ ਵਿੱਚ ਆਪਦੇ ਇਤਿਹਾਸ ਨਾਲ ਇੱਕ ਮਿੱਕ ਹੋ ਕੇ ਬੜਾ ਸੋਚੀਦਾ ਵੀ ਕਮਾਲ ਸੀ ਉਹ ਸਿੰਘ, ਕਿੱਡੀ ਕਿਰਪਾ ਰਹੀ ਉਹਨਾਂ ਤੇ 10ਵੇਂ ਪਾਤਸ਼ਾਹ ਦੀ। ਉਹਨਾਂ ਨੇ ਉੱਥੇ ਨਾਕਾ ਲਾ ਕੇ ਐਲਾਨ ਕਰਤਾ ਵੀ ਜਿਹੜਾ ਲਾਹੌਰ ਤੋਂ ਗੱਡਾ ਜਾਊ, ਜਿਵੇਂ ਆਪਾਂ ਚੁੰਗੀ ਲੈਂਦੇ ਆ, ਜਿਵੇਂ ਹੁਣ ਆਹ ਟੋਲ ਪਲਾਜ਼ੇ ਲੱਗੇ ਨੇ ਸਰਕਾਰੀ ਟੈਕਸ, ਫਿਰ ਚਿੱਠੀ ਲਿਖ ਕੇ ਪਾਈ ਉਹਨੂੰ, ਖਾਨ ਬਹਾਦਰ ਨੂੰ, ਜ਼ਕਰੀਆ ਖਾਨ ਨੂੰ, ਵੀ ਆ ਖੜੇ, ਲੜਾਈ ਹੋਈ, ਮਾਰੇ ਹੀ ਜਾਣਾ ਸੀ, ਸ਼ਹੀਦੀ ਹੋਣੀ ਹੋਈ ਸੀ, ਹੋ ਗਈ। ਅੱਜ ਸਾਡੇ ਜੇ ਘਰਾਂ 'ਚ ਉਹ ਫੋਟੋ ਲੱਗੀ ਹੋਵੇ, ਸਾਡੇ ਨਿਆਣੇ ਪੁੱਛਣ ਤੇ ਅਸੀਂ ਦੱਸੀਏ, ਜਾਂ ਜਿਵੇਂ ਪਿੱਛੇ ਜੇ ਇੱਕ ਵਾਰ ਅਸੀਂ ਉਸੇ ਸਥਾਨ ਨੂੰ ਜਾ ਰਹੇ ਸੀ, ਗਾਂ ਭਾਈ ਸੁਖਦੇਵ ਸਿੰਘ ਬੱਬਰ ਦਾ ਪਿੰਡ ਦਾਸੂਵਾਲ, ਉਧਰ ਨੂੰ ਜਾਣਾ ਸੀ, ਅਸੀਂ ਪਰਿਵਾਰ ਸਮੇਤ ਜਾ ਰਹੇ ਸੀ, ਤੇ ਗੱਡੀ ਦੇ ਵਿੱਚ ਕੁਲਦੀਪ ਮਾਨਕ ਦਾ ਗਾਇਆ ਹੋਇਆ, ਵੈਸੇ ਤਾਂ ਢਾਡੀਆਂ ਨੇ, ਬਹੁਤ ਸਾਰੇ ਹੋਰ ਭਰਾਵਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਇਤਿਹਾਸ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਵਾਲਾ ਗਾਇਆ, ਪਰ ਜਿਹੜਾ ਕਮਾਲ ਕੁਲਦੀਪ ਮਾਨਕ ਨੇ ਕੀਤਾ ਨਾ ਇਸ ਪ੍ਰਸੰਗ ਨੂੰ ਗਾਉਣ 'ਚ, ਇੱਕ ਹੈਗਾ ਉਹਦਾ ਮੱਸੇ ਰੰਘੜ ਵਾਲਾ ਪ੍ਰਸੰਗ, ਇੱਕ ਗਰਜਾ ਸਿੰਘ ਤੇ ਬੋਤਾ ਸਿੰਘ ਵਾਲਾ ਪ੍ਰਸੰਗ, ਇੱਕ ਹੈਗਾ ਖਾਲਸੇ ਦਾ ਰਾਜ ਹੋ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਟ। ਇਹ ਤਿੰਨ ਕੈਸਟਾਂ ਜਿਹੜੀਆਂ ਮਾਨਕ ਦੀਆਂ ਨੇ, ਇਹ ਕਮਾਲ ਨੇ। ਇੱਕ ਉਹ ਸੀ ਜਿਹੜੀ ਪਹਿਲਾਂ ਉਹਦੀ ਸਤਨਾਮ ਬੋਲਦਾ, ਮੁੱਖੋਂ ਸਤਨਾਮ ਬੋਲਦਾ, ਭਾਈ ਮਤੀ ਦਾਸ ਗੁਰਾਂ ਦਾ ਪਿਆਰਾ। ਖੈਰ ਜਦੋਂ ਅਸੀਂ ਉਹ ਕੈਸਟ ਗੱਡੀ 'ਚ ਲਾਈ ਤਾਂ ਮੇਰੀ ਬੱਚੀ ਨੂੰ, ਗੁਰਮੇਹਰ ਨੂੰ, ਬੜਾ ਵਧੀਆ ਲੱਗਿਆ। ਉਹਨੇ ਉਸ ਦੇ ਬਾਰੇ ਗੱਲਾਂ ਪੁੱਛਣੀਆਂ ਸ਼ੁਰੂ ਕੀਤੀਆਂ। ਅਸੀਂ ਉਹਨੂੰ ਜਦੋਂ ਗੁਰਦੁਆਰੇ ਲੈ ਕੇ ਗਏ, ਅਸੀਂ ਦੇਖ ਰਹੇ ਸੀ ਕਿ ਉਹਦੇ ਮਨ ਵਿੱਚ ਜਿਹੜੇ ਸਵਾਲ ਉੱਠੇ, ਜਿਹੜਾ ਅਸੀਂ ਉਹਨੂੰ ਗੱਲਾਂ ਕੀਤੀਆਂ, ਕੈਸਟ ਤੋਂ ਗੱਲਾਂ ਉਹਦੇ ਦਿਮਾਗ 'ਚ ਚੱਲਦੀ ਚੋਂ ਆਈਆਂ ਆਰ 'ਚ, ਤੇ ਉਹਨੂੰ ਉੱਥੇ ਜਾ ਕੇ ਹੋਰ ਵੀ ਵਧੀਆ ਲੱਗਿਆ। ਅਸੀਂ ਉਹਨੂੰ ਜਦੋਂ ਦੱਸ ਰਹੇ ਸੀ, ਸਾਨੂੰ ਵੀ ਬੜਾ ਆਨੰਦ ਆ ਰਿਹਾ ਸੀ। ਮੈਂ ਇਹ ਚਾਹੁੰਦਾ ਕਿ ਸਾਡੀ ਕੌਮ ਨੂੰ ਇਸ ਤਰੀਕੇ ਦੇ ਇਤਿਹਾਸ ਬਾਰੇ ਦੱਸਣ ਲਈ, ਪੁੱਛਣ ਲਈ ਸਾਡੇ ਅੰਦਰ ਸਵਾਲ ਉੱਠਣ, ਇਹ ਜ਼ਰੂਰੀ ਆ। ਤੇ ਇਹ ਤਾਂ ਉੱਠਣਗੇ ਜੇ ਕੋਈ ਕੈਸਟਾਂ ਚੱਲਣ ਘਰਾਂ 'ਚ, ਗੱਡੀਆਂ 'ਚ, ਜਾਂ ਫੋਟੋ ਲੱਗੀ ਹੋਵੇ। ਜਿਹੜੀ ਉਹ ਪੇਂਟਿੰਗ ਆ, ਇੱਕ ਇਹਨਾਂ ਦਿਨਾਂ ਦੇ ਵਿੱਚ ਮੇਰੇ ਕੋਲ ਇੱਕ ਕਿਤਾਬ ਦੇ ਪ੍ਰੂਫ ਪੜ੍ਹਨੇ ਆਏ ਹੋਏ ਨੇ, ਜਿਹੜੇ ਸਰਦਾਰ ਹਰਸਿਮਰਨ ਸਿੰਘ ਦਲ ਖਾਲਸਾ ਦੇ ਮੁੱਖ ਪੰਚ ਰਹੇ ਆ, ਉਹਨਾਂ ਨੇ ਆਪਦੀ ਜੀਵਨ ਯਾਤਰਾ ਸਾਰੀ ਲਿਖੀ ਹੈ। ਉਹਦੇ ਵਿੱਚ ਉਹ ਲਿਖਦੇ ਆ ਵੀ ਜਦੋਂ ਮੈਂ ਸਰਦਾਰ ਕਪੂਰ ਸਿੰਘ ਕੋਲ ਗਿਆ ਤਾਂ ਉਹਨਾਂ ਨੇ ਆਪਣੇ ਨਾਲ, ਗਜਿੰਦਰ ਸਿੰਘ ਸੀ ਕਹਿੰਦੇ ਮੇਰੇ ਨਾਲ, ਤੇ ਅਸੀਂ ਜਦੋਂ ਘਰ ਗਏ ਤਾਂ ਉੱਥੇ ਇੱਕ ਪੇਂਟਿੰਗ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਬੜੀ ਆਲੀਸ਼ਾਨ ਸਰਦਾਰ ਕਿਰਪਾਲ ਸਿੰਘ ਆਰਟਿਸਟ ਦੀ ਬਣਾਈ ਪੇਂਟਿੰਗ ਆ, ਉਹਦਾ ਸਾਨੂੰ ਉਹਦੇ ਬਾਰੇ ਬਹੁਤ ਖੁੱਲ੍ਹ ਕੇ ਗੱਲਾਂ ਦੱਸਣ ਲੱਗ ਗਏ। ਔਰ ਇਹ ਗੱਲ ਮੈਂ ਸਰਦਾਰ ਹਰਪਾਲ ਸਿੰਘ ਪੰਨੂ ਸਮੇਤ ਬਹੁਤ ਸਾਰੇ ਵਿਦਵਾਨਾਂ ਤੋਂ ਸੁਣੀ ਆ, ਪੜ੍ਹੀ ਆ, ਕਿ ਸਰਦਾਰ ਕਪੂਰ ਸਿੰਘ ਅਕਸਰ ਹੀ ਆਪਣੇ ਉਹ ਘਰ 'ਚ ਲੱਗੀ ਹੋਈ ਪੇਂਟਿੰਗ ਬਾਰੇ ਗੱਲਾਂ ਕਰਨ ਲੱਗ ਜਾਂਦੇ ਸੀ, ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਇਤਿਹਾਸ ਨਾਲ ਜੋੜ ਜਾਂਦੀਆਂ ਨੇ, ਉਹ ਚੱਲਦੀਆਂ ਸੀ। ਇਵੇਂ ਹੀ ਸਾਡੇ ਘਰਾਂ 'ਚ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਜਾਂ ਸਿੱਖ ਇਤਿਹਾਸ ਨਾਲ ਸੰਬੰਧਿਤ, ਖਾਸ ਤੌਰ ਤੇ ਆ ਜਿਹੜੇ ਸਾਡੇ ਸ਼ਹੀਦ ਨੇ, ਜਿਹੜੀ ਅਰਦਾਸ ਆ, ਇਹਦੇ ਨਾਲ ਸੰਬੰਧਿਤ ਕਿਤਾਬਾਂ, ਕੈਸਟਾਂ, ਪੇਂਟਿੰਗਾਂ ਹੋਣੀਆਂ ਚਾਹੀਦੀਆਂ, ਤਾਂ ਕਿ ਸਾਡੀ ਪੀੜ੍ਹੀ ਨੂੰ, ਆਉਣ ਵਾਲੀ ਨੂੰ ਪਤਾ ਲੱਗ ਸਕੇ ਕਿ ਸਾਡਾ ਧਰਮ ਕਿੰਨਾ ਮਹਾਨ। ਤੇ ਇੱਕ ਗੱਲ ਇੱਥੇ ਇਹ ਹੈ ਕਿ ਇਹ ਅਸੀਂ ਇੱਕ ਜੰਗ ਲੜ ਰਹੇ ਹਾਂ। ਸਾਡੇ ਬੱਚਿਆਂ ਨੂੰ ਉਹ ਭੁਲਾ ਦੇਣਾ ਚਾਹੁੰਦੇ ਆ ਕਿ ਤੁਸੀਂ ਕੌਣ ਹੋ, ਤੁਹਾਡੀ ਪਛਾਣ, ਤੁਹਾਡਾ ਫਲਸਫਾ। ਤੇ ਆਪਣੀ ਲੜਾਈ ਇਹ ਆ ਕਿ ਅਸੀਂ ਆਪਦੇ ਨਿਆਣਿਆਂ ਨੂੰ ਦੱਸਣਾ। ਮੈਂ ਇਹ ਚੰਗੀ ਤਰ੍ਹਾਂ ਜਾਣਦਾ ਕਿ ਇਸ ਗੱਲ ਦਾ, ਦੁਸ਼ਮਣ ਦੀ ਚਾਲ ਦਾ ਬਹੁਤ ਅਸਰ ਸੀਗਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਜੋ
1947 ਤੱਕ ਦਾ ਦੌਰ ਸੀ ਉਹ ਹੋਰ ਤਰੀਕੇ ਦਾ ਦੌਰ ਸੀ। ਉਸ ਤੋਂ ਬਾਅਦ ਵਿੱਚ ਸਰਕਾਰ ਦਾ ਇੱਕ ਪ੍ਰੋਜੈਕਟ ਆਇਆ। ਜਿਹੜੀ ਗੱਲ ਪੰਡਤ ਮਦਨ ਮੋਹਨ ਮਾਲਵੀਆ ਤੋਂ ਗਿਆਨੀ ਸ਼ੇਰ ਸਿੰਘ ਨੇ ਸੁਣੀ ਸੀ, ਜਿਹੜੀ ਆਪਾਂ ਇਸ ਪ੍ਰੋਗਰਾਮ 'ਚ ਅਕਸਰ ਕਹਿੰਦੇ ਹਾਂ, ਜਿਹੜੀ पंडित मदन मोहन मालवीय ने कही सी कि इन मुसलमानों की मुसलमानी तो हम विद्या नीति में संशोधन करके निकाल देंगे। ਤੇ ਸਿੱਖਾਂ ਦੀ ਸਿੱਖੀ ਕੱਢ ਰਹੇ ਨੇ ਅਗਲੇ। ਹੁਣ ਤਾਂ ਉਹਨਾਂ ਨੇ ਆ ਵਿਦਿਆ ਨੀਤੀ ਨਵੀਂ ਜਿਹੜੀ ਲੈ ਕੇ ਆਂਦੀ ਉਹ ਚ ਬਿਲਕੁਲ ਹੀ ਬਾਹਮਣਵਾਦ ਲੈ ਜਾਂਦਾ ਨਾ। ਸੋ 1965 ਤੋਂ ਲੈ ਕੇ 1980 ਦੇ ਵਿਚਾਲੇ ਸਕੂਲਾਂ ਕਾਲਜਾਂ ਦੇ ਵਿੱਚ ਕਾਮਰੇਡੀ ਇਹਦਾ ਇੰਨਾ ਜ਼ੋਰ ਸੀ ਵੀ ਲਾਲ ਪੱਗਾਂ ਬੰਨੋ, ਕਾਮਰੇਡ ਬਣੋ, ਦਾੜੀਆਂ ਜਿਹੜੀਆਂ ਮੁੰਨੋ, ਬੀੜੀ ਸਿਗਰਟ ਤੰਬਾਕੂ ਵਰਤੋ, ਸਿੱਖੀ ਤੋਂ ਤੋੜਿਆ ਜਾ ਰਿਹਾ ਸੀ। ਤੇ ਫੈਡਰੇਸ਼ਨ ਅਤੇ ਬਾਬਾ ਜਰਨੈਲ ਸਿੰਘ ਦਾ ਜਿਹੜਾ ਉਭਾਰ ਹੋਇਆ 1978 ਦੇ ਸਾਕੇ ਤੋਂ ਬਾਅਦ, ਕਮਾਲ ਹੀ ਹੋ ਗਈ। 35-40 ਸਾਲ ਦਾ ਜਿਹੜਾ ਐਂਟੀ ਸਿੱਖ ਪ੍ਰਚਾਰ ਸੀ ਉਹ ਸਕਿੰਟਾਂ 'ਚ ਦਿਨਾਂ 'ਚ ਹੀ ਲੈ ਗਿਆ। ਆ ਜਿਹੜੇ ਸਿੰਘ ਦਾ ਇੰਗਲੈਂਡ ਵਿੱਚ ਕਤਲ ਕੀਤਾ, ਸ਼ਹੀਦੀ ਹੋਈ ਆ, ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦੇ ਜਿਹੜੇ ਪਿਤਾ ਸੀ ਨਾ ਖੰਡੇ ਦੇ, ਖੁਖਰਾਣਾ ਸਾਹਿਬ, ਭਾਈ ਕੁਲਵੰਤ ਸਿੰਘ ਖਖਰਾਣਾ, ਉਹ ਵੀ ਕਾਮਰੇਡੀ ਖਿਆਲਾਂ ਨਾਲ ਸਹਿਮਤ ਹੁੰਦੇ ਸੀ ਕਿਸੇ ਵੇਲੇ। ਤੇ ਬਾਅਦ ਵਿੱਚ ਉਹ ਫੈਡਰੇਸ਼ਨ ਦੇ ਆਗੂ ਦੇ ਤੌਰ ਤੇ ਵਿਚਰੇ, ਕੌਮ ਲਈ ਸ਼ਹੀਦੀ ਪਾਈ। ਤੇ ਜਿਹੜਾ ਇੱਕ ਪੰਡਤਾਂ ਦਾ ਮੁੰਡਾ ਤੇ ਉਹ ਭਾਈ ਬਲਦੀਪ ਕੁਮਾਰ ਫੂਲ ਕਾਮਰੇਡੀ ਖਿਆਲਾਂ ਦਾ ਮਾਨਸੇ ਪੜ੍ਹਦਾ ਸੀ। ਸਿੱਖ ਸੰਘਰਸ਼ ਦਾ ਅਸਰ ਹੋਇਆ, ਅੰਮ੍ਰਿਤ ਛਕ ਕੇ ਪੰਡਤਾਂ ਦਾ ਮੁੰਡਾ ਕਾਮਰੇਡ ਸਿੰਘ ਸੱਜ ਕੇ ਬੱਬਰ ਖਾਲਸਾ ਨਾਂ ਦੀ ਜਥੇਬੰਦੀ 'ਚ ਬਲਦੀਪ ਸਿੰਘ ਫੂਲ ਬਣ ਕੇ ਕੌਮ ਲਈ ਸ਼ਹੀਦ ਹੋਇਆ। ਜਿਹੜਾ ਬੜੇ ਲੰਮੇ ਅਰਸੇ ਤੋਂ ਸਿੱਖੀ ਨਾਲੋਂ ਤੋੜਨ ਦਾ ਪ੍ਰੋਜੈਕਟ ਚੱਲ ਰਿਹਾ ਸੀ। ਕਈ ਕਹਿੰਦੇ ਆ ਨਾ ਜੀ ਖਾੜਕੂਵਾਦ ਨੇ ਕੀ ਦਿੱਤਾ, ਭਿੰਡਰਾਂ ਵਾਲੇ ਨੇ ਕੀ ਦਿੱਤਾ, ਫੈਡਰੇਸ਼ਨ ਵਾਲਿਆਂ ਨੇ ਆਹ ਕਰਤਾ। ਉਹ ਭਾਈ ਤੁਹਾਨੂੰ ਪਤਾ ਹੀ ਨਹੀਂ। ਬੀਤੇ ਦੌਰ ਦੀਆਂ ਇਤਿਹਾਸਕ ਸ਼ਹਾਦਤਾਂ ਦਾ ਜਦੋਂ ਅੱਜ ਦੇ ਦੌਰ ਵਿੱਚ ਕਈ ਵਿਚਾਰੇ ਜਿਨ੍ਹਾਂ ਨੂੰ ਅਸਲੀਅਤ ਦਾ ਗਿਆਨ ਨਹੀਂ, ਇੱਕ ਤਰੀਕੇ ਨਾਲ ਟਰੈਪ ਦੇ ਵਿੱਚ ਫਸੇ ਨੇ, ਉਹ ਗਾਲਾਂ ਕੱਢੀ ਜਾਂਦੇ ਆ, ਉਹ ਖਾਲਿਸਤਾਨੀ ਖਾੜਕੂ ਸੰਘਰਸ਼ ਨੂੰ ਭੱਡੀ ਜਾਂਦੇ ਆ, ਨਿੰਦੀ ਜਾਂਦੇ ਆ। ਪਰ ਉਹਨਾਂ ਨੂੰ ਨਹੀਂ ਅਹਿਸਾਸ ਕਿ 1978 ਤੋਂ ਚੱਲੇ ਸੰਘਰਸ਼ ਨੇ ਦੁਸ਼ਮਣ ਦੀਆਂ ਚੂੜਾਂ ਹਿਲਾਤੀਆਂ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਬਾਹਮਣ ਨੂੰ ਤੇ ਹਾਕਮ ਜਿਹੜੀ ਜਮਾਤ ਸੀ ਦਿੱਲੀ ਦਰਬਾਰ, ਦੋਨਾਂ ਨੂੰ ਤਕਲੀਫ ਹੋਈ ਸੀ ਨਾ ਕਿ ਗੁਰੂ ਸਾਹਿਬਾਨ ਤੋਂ ਬਾਅਦ ਵੀ ਇਹ ਰਾਜ ਭਾਗ ਲੈਂਦੇ ਫਿਰਦੇ ਆ, ਗੁਰੂ ਸਾਹਿਬਾਨ ਤੋਂ ਬਾਅਦ ਵੀ ਇਹ ਜਾਤ ਪਾਤ ਦੇ ਖਿਲਾਫ ਜਿਹੜਾ ਨੈਰੇਟਿਵ ਆ ਉਹਨੂੰ ਮਜ਼ਬੂਤ ਕਰ ਰਹੇ ਨੇ। ਉਹੀ ਬਿਮਾਰੀ 1978 ਤੋਂ ਚੱਲੇ ਸੰਘਰਸ਼ ਦੇ ਬਾਰੇ ਬਾਹਮਣ ਨੂੰ ਜਾਂ ਦਿੱਲੀ ਦਰਬਾਰ ਨੂੰ ਹੋਈ ਕਿ ਨਾਲੇ ਖਾਲਿਸਤਾਨ ਲੈਣ ਨੂੰ ਫਿਰਦੇ ਆ, ਨਾਲੇ ਖਾਲਸਾਈ ਫਲਸਫਾ ਬੁਲੰਦ ਕਰ ਰਹੇ ਨੇ। ਦੁਬਾਰਾ ਫੇਰ ਬਾਹਮਣਾਂ ਦੇ ਮੁੰਡੇ, ਪੰਡਤਾਂ ਦੇ ਮੁੰਡੇ। ਇੱਥੇ ਇੱਕ ਬਰਪਾਲਾ ਪਿੰਡ ਸਾਡੇ ਨਾਲ, ਅੰਮ੍ਰਿਤਸਰ ਦੇ ਬਿਲਕੁਲ ਨਾਲ, ਇੱਥੇ ਬੜੀ ਵੱਡੀ ਗਿਣਤੀ ਵਿੱਚ ਸਿੰਘ ਸ਼ਹੀਦ ਹੋਏ ਨੇ। ਇੱਥੇ ਇੱਕ ਰੋਸ਼ਨ ਲਾਲ ਬੈਰਾਗੀ ਹੋਏ ਤੇ ਵੈਰਾਗੀਆਂ ਦੇ ਵਿੱਚੋਂ ਇਸ ਸੰਘਰਸ਼ ਵਿੱਚ ਬੜੀ ਵੱਡੀ ਗਿਣਤੀ 'ਚ ਮੁੰਡੇ ਆਏ ਨੇ। ਸੋ ਜਦੋਂ ਹਿੰਦੂਆਂ ਚੋਂ ਤੇ ਹੋਰ ਜਾਤ ਬਰਾਦਰੀਆਂ ਚੋਂ ਧੜਾ ਧੜ ਖਾਲਿਸਤਾਨ ਦੇ ਲਈ ਸ਼ਹੀਦ ਹੋ ਰਹੇ ਸੀ ਸਿੰਘ, ਉਦੋਂ ਦੁਸ਼ਮਣ ਦੀਆਂ ਤੁਸੀਂ ਚੀਕਾਂ ਸੁਣੋ ਵੀ ਉਹ ਕੀ ਪਈਆਂ। ਇਸੇ ਗੱਲ ਨੂੰ ਮੁੱਖ ਰੱਖ ਕੇ ਇਸ ਵੇਲੇ ਉਹਨਾਂ ਨੇ ਆਪਦੇ ਦੱਲਿਆਂ ਨੂੰ ਸਰਗਰਮ ਕੀਤਾ ਹੋਇਆ, ਜਿਹੜੇ ਖਾੜਕੂ ਲਹਿਰ ਨੂੰ, ਖਾਲਿਸਤਾਨੀ ਲਹਿਰ ਨੂੰ, ਬੀਤੇ ਦੌਰ ਦੇ ਯੋਧਿਆਂ ਨੂੰ ਕਾਲਾ ਕਢਵਾ ਰਹੇ। ਤੇ ਇੱਕ ਉਹਨਾਂ ਨੇ ਨਵਾਂ ਕੰਮ ਤੋਰ ਲਿਆ ਵੀ ਆਪਣੇ ਵਿੱਚੋਂ ਬੰਦੇ ਪੈਦਾ ਕਰਕੇ ਉਹਨਾਂ ਤੋਂ ਵਾਰਦਾਤਾਂ ਕਰਵਾਈਆਂ ਜਾ ਰਹੀਆਂ ਨੇ। ਤੁਹਾਡੇ ਸਾਹਮਣੇ ਆ ਵੀ ਜਥੇਦਾਰ ਨਿੱਜਰ ਦੇ ਕਾਤਲ ਜਿਹੜੇ ਨਿਕਲੇ ਆ, ਹੈ ਤਾਂ ਦਿੱਲੀ ਦੇ ਦੱਲੇ ਆ, ਪਰ ਉਹ ਆਪਣੇ ਸਿੱਖ ਪਰਿਵਾਰਾਂ ਚੋਂ। ਤੇ ਇਵੇਂ ਹੀ ਹੋਰ ਜਿਹੜੇ ਇਹਨਾਂ ਦਿਨਾਂ 'ਚ ਇੱਕ ਇੱਥੇ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿਸੇ ਬਦਮਾਸ਼ ਰਹੇ ਬੰਦੇ ਵੱਲੋਂ ਹੀ ਕਿ ਜੀ ਲਾਰੈਂਸ ਬਿਸ਼ਨੋਈ ਤੋਂ ਭਾਈ ਜਸਪਾਲ ਸਿੰਘ ਮੰਝਪੁਰ ਜਿਹੜੇ ਪੰਥਕ ਵਕੀਲ ਆ, ਉਹਨੂੰ ਤਾਂ ਕਹਿੰਦੇ ਬਸ ਕਤਲ ਕਰਨ ਤੋਂ ਬਾਅਦ ਐਕਸੀਡੈਂਟ ਸ਼ੋ ਕਰਨਾ ਸੀ ਤੇ ਬੰਦੇ ਨੇ ਫੜੇ ਵੀ ਜਾਣਾ ਸੀਗਾ ਬਈ ਐਕਸੀਡੈਂਟ ਹੋਇਆ ਜੀ, ਜਿਵੇਂ ਭਾਈ ਖੰਡੇ ਵਾਲਾ ਮਸਲਾ।
ਤੇ ਉਹਦੇ ਵਿੱਚ ਡਾਕਟਰ ਅਮਰਜੀਤ ਸਿੰਘ ਦਾ ਵੀ ਨਾਂ ਉਹ ਲੈ ਰਿਹਾ ਬੰਦਾ ਵੀ ਟੀਵੀ 84 ਵਾਲੇ ਡਾਕਟਰ ਅਮਰਜੀਤ ਸਿੰਘ, ਤੇ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਾਡੀ ਪੰਥ ਦੀ ਗੱਲ ਕਰਦੇ ਆ, ਇੱਥੇ ਪੰਜਾਬ ਦੇ ਵਿੱਚ ਇੱਥੋਂ ਤੱਕ ਕਿ ਭਾਈ ਪਰਮਜੀਤ ਸਿੰਘ ਮੰਡ ਜੋ ਦਲ ਖਾਲਸਾ ਦੇ ਇਸ ਮੌਕੇ ਪ੍ਰਧਾਨ ਨੇ, ਹੋਰ ਬੜਿਆਂ ਦਾ ਨਾਂ ਉਹ ਲੈ ਰਿਹਾ। ਗੱਲ ਇਹ ਨਹੀਂ ਕਿ ਦੁਸ਼ਮਣ ਕਿਹਨੂੰ ਸ਼ਹੀਦ, ਅਸੀਂ ਸਾਰੇ ਤਾਂ ਸ਼ਹੀਦ। ਮੈਂ ਜਦੋਂ ਇੱਕ ਵਾਰੀ ਭਾਈ ਗਜਿੰਦਰ ਸਿੰਘ ਜੀ ਨੂੰ ਕਿਹਾ ਸੀ ਭਾਈ ਪੰਜਵੜ ਤੋਂ ਬਾਅਦ ਚ ਵੀ ਥੋੜਾ ਜਿਹਾ ਖਿਆਲ ਨਾ ਰਹੋ, ਉਹ ਕਹਿੰਦੇ ਸਾਰੀ ਉਮਰ ਲੰਘਾ ਲਈ ਘਮਾਣ, ਜੇ ਹੁਣ ਇੰਡੀਆ ਦੀ ਗੋਲੀ ਨਾਲ ਮਾਰੇ ਜਾਈਏ ਹੋਰ ਕੀ ਚਾਹੀਦਾ। ਸੋ ਜਿਹੜੇ ਕੌਮ ਲਈ ਘਰਾਂ ਚੋਂ ਨਿਕਲੇ ਆ, ਕੋਈ ਵਕੀਲ ਆ, ਕੋਈ ਕਿਸੇ ਹੋਰ ਤਰੀਕੇ ਨਾਲ ਸੇਵਾ ਕਰ ਰਿਹਾ, ਪਰ ਇਹਦੇ ਵਿੱਚ ਜਿਹੜੇ ਸਾਡੇ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਬੰਦਿਆਂ ਨੂੰ ਵਰਤਿਆ ਜਾ ਰਿਹਾ, ਇਹ ਬਿਲਕੁਲ ਉਵੇਂ ਆ ਜਿਵੇਂ ਪੁਲਿਸ ਵਾਲੇ ਜਿਹੜੇ ਸਿੱਖਾਂ ਦੇ ਘਰੇ, KPS ਗਿੱਲ ਤੇ ਬੇਅੰਤ ਸਿੰਘ ਵੀ ਸਿੱਖਾਂ ਦੇ ਘਰੇ ਜੰਮੇ ਸੀ। ਦੁਸ਼ਮਣ ਦੀ ਇਸ ਚਾਲ ਨੂੰ ਸਮਝਣ ਦੀ ਲੋੜ ਕਿ ਚਾਹੇ ਪੁਲਿਸ ਵਾਲਾ ਤੇ ਚਾਹੇ ਦੂਜਾ ਮਰੇ ਸਿੱਖ। ਤੇ ਇਹ ਗੱਲ ਉਵੇਂ ਦੀ ਆ ਜਿਹੜੀ ਇੱਥੇ ਪਿੰਡਾਂ 'ਚ ਸਾਡੇ ਮਿੰਨੀ ਬੱਸਾਂ ਦੇ ਵਿੱਚ ਸਟicker ਜਿਹਾ ਲੱਗਿਆ ਹੁੰਦਾ ਸੀ ਵੀ ਸਿੱਖ ਕੌਮ ਕਦੇ ਨਾ ਹਾਰੇ, ਜੇ ਸਿੱਖ ਨੂੰ ਸਿੱਖ ਨਾ ਮਾਰੇ। ਸੋ ਸਿੱਖਾਂ ਦੇ ਕੋਲੋਂ ਸਿੱਖੀ ਮਰਵਾਈ ਜਾ ਰਹੀ ਆ, ਜਿਹੜੇ ਗੁਰੂ ਦੇ ਸਿਧਾਂਤ ਉੱਤੇ ਹਮਲੇ ਹੋ ਰਹੇ, ਸਿੱਖਾਂ ਕੋਲੋਂ ਸਿੱਖ ਮਰਵਾਏ ਜਾ ਰਹੇ ਨੇ। ਇਹ ਕੌਮ ਜਿਹੜੀ ਇਤਿਹਾਸ ਦੇ ਵਿੱਚ ਸਭ ਤੋਂ ਸ਼ਾਨਦਾਰ ਇਤਿਹਾਸ ਅਤੇ ਫਲਸਫਾ ਲੈ ਕੇ ਬੈਠੀ ਹੈ, ਇਹਨੂੰ ਕੋਈ ਦੁਸ਼ਮਣ ਨਹੀਂ ਮਾਰ ਸਕਦਾ। ਸਰਦਾਰ ਕਪੂਰ ਸਿੰਘ ਵਾਲੀ ਗੱਲ ਚੇਤੇ ਕਰੋ ਜਿਹੜੀ ਉਹਨਾਂ ਨੇ ਕਹੀ ਆ ਵੀ ਜੇ ਕਿਤੇ ਸਾਰੇ ਦੇ ਸਾਰੇ ਸਿੱਖ ਵੀ ਮਾਰੇ ਜਾਣ, ਪਰ ਇਤਿਹਾਸ ਵਿੱਚ ਇਹ ਜ਼ਿਕਰ ਆਇਆ ਕਰੇ ਕਿ ਇੱਕ ਵੀ ਸਿੱਖ ਨੇ ਇਤਿਹਾਸ ਦੇ ਵਿੱਚ ਆਪਦੇ ਫਲਸਫੇ ਤੋਂ, ਸਿਧਾਂਤ ਤੋਂ ਮੁੱਖ ਨਹੀਂ ਮੋੜਿਆ, ਮਰ ਭਾਵੇਂ ਸਾਰੇ ਗਏ ਤਾਂ ਵੀ ਸੌਦਾ ਮਾੜਾ ਨਹੀਂ, ਪਰ ਆਪਦੇ ਫਲਸਫੇ ਤੋਂ, ਸਿਧਾਂਤ ਤੋਂ ਟੁੱਟ ਕੇ ਹਜ਼ਾਰਾਂ ਸਦੀਆਂ ਜਿਉਂਦੇ ਰਹੀਏ, ਉਹ ਕੋਈ ਜਿਉਣ ਨਹੀਂ। ਸੋ ਸਾਡੀ ਕੌਮ ਦਾ ਜੇਕਰ ਇਤਿਹਾਸ ਵਿੱਚ ਜ਼ਿਕਰ ਇਸ ਤਰ੍ਹਾਂ ਆਵੇ ਕਿ ਮਾਰੇ ਤਾਂ ਗਏ ਪਰ ਕਿਸੇ ਨੇ ਸਿਧਾਂਤ ਤੋਂ ਮੁੱਖ ਨਹੀਂ ਮੋੜੇ, ਫਿਰ ਤਾਂ ਕੋਈ ਗੱਲ ਮਾੜੀ ਨਹੀਂ। ਪਰ ਇਸ ਮੌਕੇ ਗੱਲ ਉਲਟ ਹੋ ਰਹੀ। ਕੀ ਹੋ ਰਿਹਾ ਕਿ ਸਿੱਖਾਂ ਦੇ ਵਿੱਚੋਂ ਸਾਧ ਬਾਬੇ, ਡੇਰੇਦਾਰ, ਕਈ ਵਕੀਲ, ਪ੍ਰੋਫੈਸਰ, ਕਈ ਬੜੇ ਵਿਦਵਾਨ, ਜਿਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ VC ਦਾ ਮਸਲਾ ਉੱਠਿਆ, ਇਹ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਚੁੱਕੇ ਆ। ਇਵੇਂ ਹੀ ਸਿਆਸੀ ਲੀਡਰ, ਕਈ ਪ੍ਰਚਾਰਕ, ਕਈ ਪੁਲਿਸ ਅਧਿਕਾਰੀ, ਇਹ ਦਿੱਲੀ ਦੇ ਏਜੰਟ ਬਣ ਚੁੱਕੇ ਆ। ਇਹ ਆ ਜਿਹੜਾ ਆਪਾਂ ਕਹਿੰਦੇ ਆ ਕਿ ਸਿੱਖ ਕੌਮ ਕਦੇ ਨਾ ਹਾਰੇ, ਜੇ ਸਿੱਖ ਨੂੰ ਸਿੱਖ ਨਾ ਮਾਰੇ। ਸਿੱਖਾਂ ਕੋਲੋਂ ਸਿੱਖ ਮਰਵਾਏ ਜਾ ਰਹੇ ਨੇ, ਸਿੱਖਾਂ ਕੋਲੋਂ ਸਿੱਖੀ ਮਰਵਾਈ ਜਾ ਰਹੀ। ਜੋ ਸਿੱਖੀ ਦਾ ਅਸਲ ਫਲਸਫਾ ਹੈ ਕਿ ਜਾਤ ਵਰਣ ਦੀਆਂ ਬੁਨਿਆਦਾਂ, ਜਿਹੜੀ ਮਕਾਲਫ ਨੇ, ਮਿਸਟਰ ਡੀ ਪੈਟਰੀ ਨੇ, ਜਾਂ ਹੋਰ ਆਊਟਸਾਈਡਰ ਜਿਹੜੇ ਚਿੰਤਕ ਨੇ, ਸਿਆਣੇ ਨੇ, ਉਹਨਾਂ ਨੇ ਗੱਲਾਂ ਲਿਖੀਆਂ ਨੇ ਨਾ ਕਿ ਹਿੰਦੂਆਂ ਨੂੰ ਤਕਲੀਫ ਹੀ ਇਹ ਹੈ ਕਿ ਗੁਰੂ ਸਾਹਿਬਾਨ ਨੇ ਉਹ ਫਲਸਫਾ ਦਿੱਤਾ ਜਿਹੜਾ ਜਾਤ ਵਰਣ ਦੀਆਂ ਨੀਹਾਂ, ਬੁਨਿਆਦਾਂ ਹਿਲਾ ਸਕਦਾ, ਤੇ ਇਸ ਕਰਕੇ ਉਹ ਖਿਲਾਫ ਨੇ। ਹੁਣ ਦੁਸ਼ਮਣ ਦੀਆਂ ਬਾਤਾਂ ਪਾ ਕੇ ਸਰਨਾ ਨਹੀਂ ਕਿ ਉਹ ਇੰਜ ਕਰਦਾ ਤੇ ਉਂਝ ਕਰਦਾ। ਸਾਡੀਆਂ ਸੰਸਥਾਵਾਂ ਦੇ ਵਿੱਚ ਕਮਜ਼ੋਰੀਆਂ ਨੇ, ਕਮਜ਼ੋਰ ਬੰਦੇ ਆ, ਇਹਦੇ ਨਾਲ ਵੀ ਨਹੀਂ ਸਰਨਾ। ਸੋ ਲੜਾਈ ਜਿਹੜੀ ਆ, ਉਹ ਲੜਨ ਦੇ ਲਈ ਸਾਨੂੰ ਸਾਡੇ ਬੱਚਿਆਂ ਨੂੰ ਆਪਦੇ ਧਰਮ ਨਾਲ ਜੋੜਨ ਦੀ ਲੋੜ ਹੈ। ਸਾਨੂੰ ਗੰਗੂ ਦਾ ਫਲਸਫਾ ਵੀ ਦੱਸਣ ਦੀ ਲੋੜ ਹੈ, ਤੇ ਸਾਨੂੰ ਕਲਗੀਆਂ ਜਿਨ੍ਹਾਂ ਨੂੰ ਬਖਸ਼ੀਆਂ, ਉਹਨਾਂ ਨੂੰ ਵੀ ਨੇੜੇ ਲਾਉਣ ਦੀ ਲੋੜ ਆ। ਜਿਹੜੀਆਂ ਗੱਲਾਂ ਦੇ ਨਾਲ ਸਾਡੇ 'ਚ ਦੂਰੀ, ਨਫ਼ਰਤ, ਕਮਜ਼ੋਰੀ ਆਉਂਦੀ ਹੈ, ਉਹਨਾਂ ਬਾਰੇ ਚਰਚਾ ਕਰਨ ਦੀ ਲੋੜ ਆ। ਕਿਸੇ ਨੂੰ ਇਹ ਦੱਸਿਆ ਜਾ ਰਿਹਾ ਤੂੰ ਜੱਟ ਵਾਂ ਤੇ ਤੇਰੀ ਬਰਾਦਰੀ 'ਚ ਆਹ ਹੋਇਆ ਸੀ, ਉਹ ਹੋਇਆ ਸੀ, ਮਾੜੀਆਂ ਉਦਾਹਰਨਾਂ ਦੇ ਕੇ ਉਹਨੂੰ ਸਿੱਖੀ ਤੋਂ ਤੋੜਿਆ ਜਾ ਰਿਹਾ, ਤੇ ਉਹ ਫਿਰ ਅੱਕ ਕੇ ਇਹ ਦਿਖਾਉਣ ਤੁਰ ਪੈਂਦਾ ਵੀ ਦੇਖੋ ਜੀ ਸਾਡੀ ਕੌਮ 'ਚ ਫਲਾਨਾ ਵੀ ਤਾਂ ਹੋਇਆ, ਸਾਡੀ ਬਰਾਦਰੀ 'ਚੋਂ ਫਲਾਨਾ ਹੋਇਆ। ਫਿਰ ਕਿਸੇ ਨੂੰ ਭੰਡਿਆ ਜਾ ਰਿਹਾ, ਨਿੰਦਿਆ ਜਾ ਰਿਹਾ, ਤੂੰ ਫਲਾਨੀ ਬਰਾਦਰੀ ਦਾ। ਮੈਂ ਇਹਦੇ ਉਲਟ ਦੇਖ ਰਿਹਾ
ਕਿ ਇਹੋ ਜੀ ਕੋਈ ਜਾਤ ਬਰਾਦਰੀ ਬਚੀ ਹੋਈ ਨਹੀਂ ਜਿਹਦੇ ਵਿੱਚੋਂ ਕਿਸੇ ਨਾ ਕਿਸੇ ਮਹਾਨ ਸਿੱਖ ਦਾ ਸਿੱਖ ਇਤਿਹਾਸ ਵਿੱਚ ਯੋਗਦਾਨ ਨਾ ਹੋ। ਅਸੀਂ ਉਹਨਾਂ ਦੀਆਂ ਬਾਤਾਂ ਕਿਉਂ ਪਾਉਂਦੇ ਆ ਜਿਹੜੀ ਮਾੜੀ ਉਦਾਹਰਨ ਅਸੀਂ KPS ਗਿੱਲ ਦੇ ਕਰਕੇ ਪੂਰੇ ਜੱਟ ਭਾਈਚਾਰੇ ਨੂੰ ਜਾਂ ਬੇਅੰਤ ਸਿੰਘ ਕਰਕੇ ਪੂਰੇ ਜੱਟ ਭਾਈਚਾਰੇ ਨੂੰ ਟਾਰਗੇਟ ਕਿਉਂ ਕਰੀਏ? ਸਾਡੇ ਕੋਲ KPS ਗਿੱਲ ਦੇ ਉਲਟ ਬੜੇ ਇਹੋ ਜਿਹੇ ਸਿੱਖ ਨੇ। ਇਵੇਂ ਹੀ ਸਾਡੇ ਲਈ ਬਾਬਾ ਜੀਵਨ ਸਿੰਘ ਜੀ, ਬਾਬਾ ਜੈਤਾ ਜੀ, ਭਾਈ ਸੰਗਤ ਸਿੰਘ ਜੀ, ਜਾਂ ਹਰ ਜਾਤ ਬਰਾਦਰੀ ਦੇ ਉਹਨਾਂ ਯੋਧਿਆਂ, ਉਹਨਾਂ ਮਹਾਨ ਆਤਮਾਵਾਂ ਦਾ, ਮਹਾਨ ਸਿੱਖਾਂ ਦਾ ਐਡਾ ਭਰਪੂਰ ਖਜ਼ਾਨਾ ਅਸੀਂ ਕਿਹੜੇ ਚੱਕਰਾਂ 'ਚ ਪੈਂਦੇ ਫਿਰਦੇ ਹਾਂ। ਆਓ ਉਹਨਾਂ ਗਧੀ ਗੇੜਾਂ ਤੋਂ ਬਚੀਏ ਤੇ ਨਿਸ਼ਾਨਾ ਇੱਕ ਗੱਲ ਤੇ ਰੱਖੀਏ ਕਿ ਖਾਲਿਸਤਾਨ ਸਿਰਜਣਾ। ਇਸ ਕਰਕੇ ਹੋਰ ਵੀ ਜ਼ਰੂਰੀ ਆ ਖਾਲਿਸਤਾਨ ਸਿਰਜਣਾ ਕਿ ਖਾਲਸਾਈ ਇਤਿਹਾਸ ਤੇ ਖਾਲਸਾਈ ਫਲਸਫਾ ਜਿਹੜਾ ਜਾਤ ਬਣਨ ਦੀਆਂ ਬੁਨਿਆਦਾਂ ਹਿਲਾਉਂਦਾ, ਜਿਹੜਾ ਚਮਕੌਰ ਦੀ ਗੜੀ ਵਿੱਚ ਕਲਗੀਆਂ ਬਖਸ਼ਦਾ, ਉਹ ਬਚਿਆ ਰਹਿ ਸਕੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।